ਅੱਛਾ, ਹੁਣ ਟਰੰਪ ਉਹਨਾਂ ਦੀ ਅਗਲੀ ਜਿਹੜੀ ਖਬਰ ਆ ਉਸ ਦੇ ਉੱਤੇ ਗੱਲ ਆਪਾਂ ਕਰਦੇ ਹਾਂ। ਕਹਿੰਦੇ ਵੀ ਹਜ਼ਾਰਾਂ ਹੀ ਜਿਹੜੇ ਬੱਚਿਆਂ ਨੂੰ ਆਪਣੇ ਖੁਦ ਦੇ ਲਾਇਰ ਬਣਨ ਦੇ ਲਈ ਉਹ ਹੁਣ ਮਜਬੂਰ ਜਿਹੜਾ ਉਹ ਕਰ ਰਹੇ ਆ। ਸੋ ਇਹ ਕੀ ਸਿਚੁਏਸ਼ਨ ਬਣੀ ਪਈ? ਤੁਹਾਨੂੰ ਯਾਦ ਹੋਣਾ ਕਿ ਜਦੋਂ ਇਹ ਆਇਆ ਸੀਗਾ ਉਦੋਂ ਆਪਾਂ ਖਬਰ ਕਵਰ ਕੀਤੀ ਸੀਗੀ ਕਿ ਇਹਨੇ ਜਿਹੜੀ ਫੰਡਿੰਗ ਸੀਗੀ ਉਹ ਕੱਟ ਕਰਤੀ ਸੀਗੀ ਕਈ ਸਾਰੀਆਂ ਜਿਹੜੀਆਂ ਸੰਸਥਾਵਾਂ ਨੂੰ। ਹਾਂਜੀ, ਬਿਲਕੁਲ। ਤੇ ਇਹਦੇ ਵਿੱਚ ਕਈ ਸਾਰੀਆਂ ਸੰਸਥਾਵਾਂ ਦੇ ਵਿੱਚ ਲੀਗਲ ਏਡ ਵਾਲੀਆਂ ਜਿਹੜੀਆਂ ਸੰਸਥਾਵਾਂ ਸੀਗੀਆਂ, ਠੀਕ ਹੈ, ਸਪੈਸ਼ਲੀ ਕਈ ਜਿਹੜੀਆਂ ਸੀਗੀਆਂ ਸੰਸਥਾਵਾਂ ਜਿਹੜੀਆਂ ਜਵਾਕਾਂ ਨੂੰ ਜਿਹੜਾ ਅਨਕੰਪਨੀਡ ਚਿਲਡਰਨ ਪ੍ਰੋਗਰਾਮ ਸੀ ਉਹਦੇ ਬਾਰੇ ਆਪਾਂ ਗੱਲ ਕੀਤੀ ਸੀ, ਉਦੋਂ ਫੰਡਿੰਗ ਕੱਟ ਕੀਤੀ ਸੀਗੀ, ਹਨਾ, ਫੈਡਰਲ ਗ੍ਰਾਂਟਸ ਬੰਦ ਕਰਤੀਆਂ ਸੀ ਉਹਨਾਂ ਸੰਸਥਾਵਾਂ ਦੀਆਂ। ਸੋ ਇਹ ਖਬਰ ਨੂੰ ਧਿਆਨ ਨਾਲ ਸੁਣਿਓ। ਜਿਹੜੇ ਲੋਕੀ ਕਹਿੰਦੇ ਨਾ ਕਿ ਡਰਾਉਣਾ ਨਹੀਂ ਚਾਹੀਦਾ, ਉਹ ਇਹ ਖਬਰ ਨੂੰ ਜਰਾ ਧਿਆਨ ਨਾਲ ਸੁਣਿਓ, ਧਿਆਨ ਨਾਲ ਸੁਣਿਓ। ਕਈ ਵਾਰੀ ਨਾ ਲੋਕਾਂ ਨੂੰ ਨਾ ਰੌਲੇ ਰੱਪੇ ਦੇ ਵਿੱਚ ਚੀਜ਼ਾਂ ਰਹਿ ਜਾਂਦੀਆਂ ਜੀ। ਅਨਅਕੰਪਨੀਡ ਮਾਈਨਰ, ਪਹਿਲਾਂ ਇਹਦਾ ਮਤਲਬ ਇੱਕ ਵਾਰੀ ਸੋਚ ਕੇ ਵੇਖਿਓ ਇਹਦਾ ਮਤਲਬ ਕੀ ਹੈਗਾ। ਅਨਅਕੰਪਨੀਡ ਮਾਈਨਰ ਦਾ ਮਤਲਬ ਹੈਗਾ 18 ਸਾਲ ਤੋਂ ਛੋਟੀ ਉਮਰ ਵਾਲਾ ਕੱਲਾ ਆਇਆ ਬੰਦਾ, ਕੋਈ ਉਹਦੇ ਨਾਲ ਅਡਲਟ ਨਹੀਂ ਹੈਗਾ, ਇੱਕ ਜਵਾਕ ਜਿਹੜਾ ਬਾਰਡਰ ਤੇ ਆਇਆ, ਠੀਕ ਹੈ। ਇਹਦੇ ਵਿੱਚ ਤਾਂ ਨਹੀਂ ਨਾ ਹੁਣ ਕਿਸੇ ਨੂੰ ਇਤਰਾਜ਼ ਹੈਗਾ ਕਿ ਅਨਕੰਪਨੀਡ ਮਾਈਨਰ ਦੀ ਡੈਫੀਨੇਸ਼ਨ ਕੀ ਹੁੰਦੀ ਹੈ। ਮਤਲਬ ਇੱਕ ਜਵਾਕ ਜਿਹੜਾ ਬਾਰਡਰ ਤੇ ਆਇਆ, ਤੁਹਾਨੂੰ ਬਾਰਡਰ ਤੇ ਸਾਰਿਆਂ ਨੂੰ ਹਾਲਾਤ ਜਿਹੜੇ ਪਤਾ ਵਾ, ਮੈਕਸੀਕੋ ਦਾ ਬੰਦਾ ਘੁੰਮਣ ਗਿਆ ਵੀ ਕਈ ਵਾਰੀ ਕਹਿੰਦਾ ਇੱਧਰ ਉੱਧਰ ਨਾ ਹੋ ਜਾਈਏ, ਰਿਜ਼ੋਰਟ ਤੋਂ ਬਾਹਰ ਨਾ ਨਿਕਲ ਜਾਈਏ, ਪਤਾ ਨਹੀਂ ਕੀ ਮਾਹੌਲ ਜਿਹੜਾ ਹੋਣਾ ਵਾ। ਇੱਕ ਜਵਾਕ ਜਿਹੜਾ ਬਾਰਡਰ ਟੱਪ ਕੇ ਜਿਹੜਾ ਅਨਕੰਪਨੀਡ ਜਿਹੜਾ ਮਾਈਨਰ ਆਇਆ, ਉਹਦੇ ਰੂਲ ਨੂੰ ਇਹ ਚੇਂਜ ਨਹੀਂ ਕਰ ਸਕਦੇ, ਉਹਨੂੰ ਸਿੱਧੇ ਉੱਥੋਂ ਦੀ ਮੋੜ ਨਹੀਂ ਸਕਦੇ, ਠੀਕ ਆ। ਹਾਂਜੀ। ਇਹਨਾਂ ਨੇ ਕੀ ਕੀਤਾ ਕਿ ਜਿਹੜੇ ਲੀਗਲ ਏਡ ਸੀਗੇ, ਹੁਣ ਲੀਗਲ ਏਡ ਜਿਹੜਾ ਸੀਗਾ, ਫੰਡਿੰਗ ਜਿਹੜੀ ਸੀਗੀ ਉਹ ਚੱਕਤੀ। ਸਾਜ਼ਿਸ਼ ਦੇਖੋ ਕਿੱਥੇ ਤੱਕ ਜਿਹੜੀ ਗਈ ਆ, ਫੰਡਿੰਗ ਉਹਨਾਂ ਦੀ ਚੱਕਤੀ। ਜਿਹੜੇ ਲੈਂਗੁਏਜ ਪ੍ਰੋਗਰਾਮ ਸੀਗੇ ਉਹਨਾਂ ਦੀ ਫੰਡਿੰਗ ਚੱਕਤੀ। ਭਾਸ਼ਾ ਹੀ ਨਹੀਂ ਬੋਲ ਸਕਦੇ ਹੁਣ ਉਹ, ਇੰਗਲਿਸ਼ ਤਾਂ ਵਿਚਾਰਿਆਂ ਨੂੰ ਆਉਂਦੀ ਨਹੀਂ, ਕਿਸੇ ਨੂੰ ਇੰਗਲਿਸ਼ ਤਾਂ ਸਾਨੂੰ ਨਹੀਂ ਆਉਂਦੀ ਸੀਗੀ, ਤੁਹਾਨੂੰ ਐਵੇਂ ਗਈ, ਆਪਾਂ ਤਾਂ ਫਿਰ ਅਜੇ ਟੋਫਲ ਟੂਫਲ ਪਾਸ ਕਰਕੇ ਆਏ ਆ, ਉੱਥੋਂ ਪੜ੍ਹ ਕੇ ਆਏ ਆ, ਤਾਂ ਵੀ ਬੋਲਣੀ ਨਹੀਂ ਆਉਂਦੀ, ਇੱਥੇ ਆ ਕੇ ਆਪਾਂ ਸਿੱਖੀ, ਐਵੇਂ ਤੁਹਾਨੂੰ ਕੀ ਹੈ। ਤੇ ਇੰਗਲਿਸ਼ ਤਾਂ ਇੰਡੀਆ 'ਚ ਤਾਂ ਆਪਾਂ ਲਿਖਣ ਲੁਖਣ ਵਾਲੀ ਸਾਨੂੰ ਕਰਾ ਦਿੰਦੇ ਆ, ਉੱਥੇ ਕੌਣ ਬੋਲਦਾ ਵਾ, ਫਲੂਐਂਟ ਨਹੀਂ ਹੁੰਦਾ। ਸਾਨੂੰ ਪੜ੍ਹ ਲਿਖ ਕੇ ਆ ਕੇ ਵੀ ਜਿਹੜੀ ਸਟਰਗਲ ਜਿਹੜੀ ਹੁੰਦੀ ਸੀਗੀ, ਠੀਕ ਹੈ, ਤੇ ਆ ਕੇ ਇੱਥੇ ਹੌਲੀ ਹੌਲੀ ਬੰਦਾ ਜਿਹੜਾ ਖੁੱਲਦਾ, ਸਾਲ 2 ਸਾਲ ਜਿਹੜੇ ਬੰਦੇ ਨੂੰ ਲੱਗਦੇ ਆ, ਫਿਰ ਬੰਦੇ ਦਾ ਕੌਨਫੀਡੈਂਸ ਵੱਧਦਾ ਬੇਸਿਕ ਗੱਲ ਕਰਨ ਦਾ। ਇਹ ਤੁਹਾਨੂੰ ਮੈਂ ਆਪਣੇ ਰਾਜ ਕਰਾਂ ਜੀ, ਆਪਣੇ ਲੈਵਲ ਦੀ ਗੱਲ ਆਪਾਂ ਦੱਸਣ ਦੇ ਆ। ਸਾਨੂੰ ਵੀ ਜਿਹੜਾ ਚੱਕਰ ਹੁੰਦਾ, ਕੋਈ ਬੰਦਾ ਹੀਰੋ ਨਹੀਂ ਇੱਥੇ ਹੁੰਦਾ। ਜੇ ਕੋਈ ਕਹਿੰਦਾ ਝੂਠ ਬੋਲ ਰਿਹਾ ਵਾ ਵਿਅਕਤੀ, ਉਹਦੇ ਵਿੱਚ ਤੁਸੀਂ ਦੇਖੋ ਕਿ ਹੁਣ ਇੱਕ ਜਵਾਕ ਆ, ਅਨਕੰਪਨੀਡ ਆ, ਉਹਨੂੰ ਬੇਸਿਕਲੀ ਇਹਨਾਂ ਨੇ ਏਦਾਂ ਦੀ ਸਿਚੁਏਸ਼ਨ ਦੇ ਵਿੱਚ ਪਾ ਦਿੱਤਾ ਕਿ ਤੁਸੀਂ ਆਪਣਾ ਜਿਹੜਾ ਕੇਸ ਆ ਖੁਦ ਲੜੋ। ਹੁਣ ਸਰਕਾਰੀ ਵਕੀਲ ਤਾਂ ਨਹੀਂ, ਹੁਣ ਉਹ ਅਨਕੰਪਨੀਡ ਜਿਹੜਾ ਮਾਈਨਰ, ਉਹ ਪੈਸੇ ਕਿੱਥੋਂ ਲੈ ਕੇ ਆਊਗਾ? ਸਾਰਿਆਂ ਦੇ ਪਿੱਛੇ ਘਰ ਦੇ ਸਪੋਰਟ ਤਾਂ ਨਹੀਂ ਨਾ ਬੈਠੇ, ਹੁਣ ਸਾਰਿਆਂ ਕੋਲ ਤਾਂ ਨਹੀਂ ਹੈਗਾ ਕਿੱਲਾ ਵੇਚਣ ਨੂੰ। ਉਹਨੂੰ ਇਹ ਜਿਹੜੇ ਕਹਿੰਦੇ ਆ ਕਿ ਅਨਡਾਕੂਮੈਂਟਡ ਉਹ ਕਰੋ, ਠੀਕ ਹੈ। ਹੁਣ ਤੁਸੀਂ ਸੋਚਦੇ ਹੋਣੇ ਕਿ ਜਿਹੜੇ ਟਰੰਪ ਦੀ ਜਿਹੜੀ ਇਹ ਸਾਰੇ ਯਤਨ ਜਿਹੜੇ ਸੀਗੇ, ਠੀਕ ਹੈ, ਜਿਹੜੀ ਉਹਨੇ ਇੱਕ ਕਹਿ ਲਓ ਵਾਰ ਕੀਤੀ ਆ ਅਨਡਾਕੂਮੈਂਟਡ ਇਮੀਗ੍ਰੈਂਟਸ ਦੇ ਉੱਤੇ, ਕਿ ਜਿਹੜੀ ਉਹਦੀ ਲੜਾਈ ਸੀਗੀ, ਮੁਹਿੰਮ ਸੀਗੀ, ਉਹਨੇ ਇਹ ਸੈਟਿਸਫਾਈ ਕਰਨਾ ਸੀਗਾ ਜਿਹੜਾ ਆਪਣਾ ਉਹਦਾ ਕੱਟੜ ਬੇਸ ਹੈਗਾ, ਰਾਈਟ ਵਿੰਗ ਵਾਲੇ ਜਿਹੜੇ ਹੈਗੇ ਆ, ਮੈਗਾ ਜਿਹਨਾਂ ਨੂੰ ਕਹਿੰਦੇ ਆ, ਠੀਕ ਆ, ਮੇਕ ਅਮਰੀਕਾ ਗ੍ਰੇਟ ਅਗੇਨ ਫੋਕਸ ਵਾਲੇ। ਤੁਹਾਨੂੰ ਇਹ ਲੱਗਦਾ ਹੋਣਾ ਕਿ ਇਹਦੇ ਵਿੱਚ ਕੋਈ ਲਿਮਿਟ ਹੋਣੀ ਆ, ਠੀਕ ਆ। ਇਹ 'ਚ ਤੁਹਾਨੂੰ ਜਿਹੜੇ ਹੁਣ ਸਿੰਪਥੀ ਕਾਰਡ ਖੇਡਣ ਵਾਲੇ ਵਕੀਲ ਆ, ਉਹ ਤੁਹਾਨੂੰ ਇਹ ਸ਼ੋ ਕਰੇ ਕਿ ਨਹੀਂ ਲਿਮਿਟ ਆ ਜੀ, ਸਿਰਫ 100 ਬੰਦੇ ਚਾੜੇ ਜਾ ਸਕਦੇ ਆ ਜਹਾਜ਼ ਤੇ ਜੀ, ਡਰੋ ਨਾ, ਏਦਾਂ ਨਾ ਜੀ, ਇਹ ਨਾ ਕਰੋ, ਉਹ ਨਾ ਕਰੋ, ਹਨਾ। ਤੇ ਸਿੰਪਥੀ ਵਾਲੇ ਵਕੀਲ ਵੀ ਤੁਹਾਨੂੰ ਹੁਣ ਕੁਛ ਉਹ ਕਹਿ ਰਹੇ ਆ। ਤੁਹਾਨੂੰ ਲੱਗਦਾ ਹੋਣਾ ਕਿ ਸ਼ਾਇਦ ਇਹ ਗੱਲ ਇੱਥੇ ਤੱਕ ਰੁਕ ਜਾਣੀ ਆ, ਇਹ ਐਡੀ ਵੱਡੀ ਨਹੀਂ ਹੈਗੀ, ਠੀਕ ਆ। ਤੁਸੀਂ ਇਹਨੂੰ ਹੁਣ ਡਰਾ ਮੰਨੋ, ਭਾਵੇਂ ਜੋ ਮਰਜ਼ੀ ਮੰਨੋ, 350 ਬਿਲੀਅਨ ਮਤਲਬ 35,000 ਮਿਲੀਅਨ ਡਾਲਰ ਜਿਹੜਾ ਨਹੀਂ, 3.5 ਲੱਖ 350,000 ਮਿਲੀਅਨ ਬਣਦੇ ਆ। ਇਹ ਤਾਂ ਜ਼ਿਆਦਾ ਹੋ ਗਿਆ, ਇੱਕ ਜ਼ੀਰੋ ਹੋਰ ਵੱਧ ਗਈ ਉਹਦੇ ਚ, 3.5 ਲੱਖ ਮਿਲੀਅਨ। ਹਾਂ, ਇਹ ਤਾਂ ਫਿਰ ਮਤਲਬ ਪਾਰ ਹੋ ਗਈਆਂ ਗੱਲਾਂ ਬਾਤ। ਇਹਨਾਂ ਦਾ ਮੈਨੂੰ ਲੱਗਦਾ ਟਰੰਪ ਦਾ ਆਪਣਾ ਨਹੀਂ ਨੈਟਵਰਥ ਹੈਗਾ, ਉਹ ਵੀ ਮੇਰੇ ਖਿਆਲ 10 ਬਿਲੀਅਨ ਦਾ ਹੈਗਾ। ਹਾਂ, ਘੱਟ 3.5 ਘੱਟ ਹੈਗਾ, ਹਨਾ। ਤੇ ਤੁਹਾਨੂੰ ਲੱਗਦਾ ਹੋਣਾ ਕਿ ਗੱਲ ਇੱਥੇ ਰੁਕ ਜਾਣੀ ਸੀਗੀ, ਥੋੜਾ ਬਹੁਤ ਤਮਾਸ਼ਾ ਹੋਣਾ ਸੀਗਾ, ਥੋੜਾ ਬਹੁਤ ਤਮਾਸ਼ਾ ਨਹੀਂ ਹੋਣਾ। ਇਹ ਗੱਲਬਾਤ ਪੂਰੀ ਵਧੂਗੀ, ਅੱਗੇ ਤੱਕ ਜਿਹੜੀ ਜਾਊਗੀ। ਜਿਹੜੇ ਵਿਅਕਤੀ ਨੇ ਅਨਡਾਕੂਮੈਂਟਡ ਬੱਚਿਆਂ ਨੂੰ ਹੀ ਅਟੈਕ ਕਰ ਦਿੱਤਾ ਕਿ ਇਹਨਾਂ ਨੂੰ ਵੀ ਨਹੀਂ ਅੰਦਰ ਵੜਨ ਦੇਣਾ, ਠੀਕ ਆ, ਅਨਡਾਕੂਮੈਂਟਡ, ਉਹਨਾਂ ਤੋਂ ਹੀ ਉਹਨਾਂ ਦੇ ਹੱਕ ਜਿਹੜੇ ਖੋਲੇ ਆ। ਤੁਸੀਂ ਮੈਨੂੰ ਸਹੀ ਦੱਸਿਓ ਕਿ ਤੁਹਾਨੂੰ ਲੱਗਦਾ ਕਿ ਜਿਹੜਾ ਬੰਦਾ ਇੰਡੀਆ ਤੋਂ ਆ ਰਿਹਾ ਵਾ, ਪੰਜਾਬ ਤੋਂ ਆ ਰਿਹਾ ਵਾ, ਉਹਨਾਂ ਇਹ ਸਿੰਪਥੀ ਰੱਖੂਗੇ, ਜਦ ਕਿ ਸਾਨੂੰ ਡਾਇਰੈਕਟ
ਬੰਦਿਆਂ ਨੇ ਕਾਲ ਕਰਕੇ ਵੀ ਕਿਹਾ ਕਿ ਇੰਡੀਅਨਸ ਦੇ ਨਾਲ ਸਭ ਤੋਂ ਮਾੜਾ ਵਿਵਹਾਰ ਹੋ ਰਿਹਾ ਵਾ। ਇੰਡੀਅਨਸ ਦੇ ਨਾਲ, ਦੁਬਾਰਾ ਸੁਣਿਓ, ਇੰਡੀਅਨਸ ਦੇ ਨਾਲ ਕਹਿੰਦੇ ਸਭ ਤੋਂ ਮਾੜਾ ਵਿਵਹਾਰ ਹੋ ਰਿਹਾ ਵਾ। ਮੈਕਸੀਕੋ ਦੇ ਵਿੱਚ, ਪਨਾਮਾ ਦੇ ਵਿੱਚ ਜਿਹੜੇ ਅਫਸਰ ਆ, ਸਭ ਤੋਂ ਮਾੜਾ ਵਿਵਹਾਰ ਜਿਹੜਾ ਕਰ ਰਹੇ ਆ, ਗਾਲਾਂ ਕੱਢਦੇ। ਠੀਕ ਹੈ। ਹਾਂ, ਏਦਾਂ ਲੋਕੀ ਜਿਹੜੇ ਦੱਸ ਰਹੇ ਆ। ਜਿਹੜੀ ਤੁਸੀਂ ਰਾਜਗਰਨ ਜੀ ਗੱਲ ਕਹਿ ਰਹੇ ਸੀਗੇ ਕਿ ਪੱਗਾਂ ਵੀ ਕਈਆਂ ਦੀਆਂ ਲਥਾਲੀਆਂ, ਰਿਲੀਜੀਅਸ ਰਾਈਟਸ ਵੀ ਨਹੀਂ, ਕੰਸੀਡਰੇਸ਼ਨਸ ਵੀ ਨਹੀਂ ਦਿੱਤੀਆਂ, ਉਹ ਲੈਵਲ ਤੱਕ ਗੱਲ ਜਿਹੜੀ ਹੋ ਗਈ ਆ। ਤੇ ਤੁਹਾਨੂੰ ਅਜੇ ਵੀ ਕਈ ਨਕੰਮੇ ਕਹਿ ਰਹੇ ਆ ਕਿ ਹੌਸਲਾ ਰੱਖੋ, ਠੀਕ ਆ, ਤੁਹਾਡੀ ਸਿੰਪਥੀ ਵੋਟ ਜਿਹੜੀ ਮੰਗਦੇ ਆ, ਧਿਆਨ ਦਿਓ। ਜਿਹੜਾ ਸੀਗਾ ਪਾਣੀ ਸਿਰ ਤੋਂ ਲੰਘ ਚੁੱਕਾ, 350 ਬਿਲੀਅਨ ਜਦੋਂ ਇਨੈਕਸ਼ਨ ਆਣਾ, ਪਾਣੀ ਹੋਰ ਉੱਤੋਂ ਵੀ ਲੰਘਣਾ ਵਾ, ਠੀਕ ਆ। ਤੇ ਅਨਡਾਕੂਮੈਂਟਡ ਜਿਹੜੇ ਹੁਣ ਕੀ ਸੀਗਾ, US ਡਿਪਾਰਟਮੈਂਟ ਆਫ ਇੰਟੀਰੀਅਰ ਤੇ US ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼, ਇਹਨਾਂ ਨੇ ਇੱਕ ਸਟਾਪ ਵਰਕ ਆਰਡਰ ਇਸ਼ੂ ਕੀਤਾ ਸਾਰੇ ਵਕੀਲਾਂ ਨੂੰ ਜਿਹੜੇ ਇਹਨਾਂ ਦੇ ਲਈ ਕੰਮ ਕਰਦੇ ਸੀਗੇ, ਤੇ ਸਾਰੀਆਂ ਲੀਗਲ ਏਡ ਆਰਗੇਨਾਈਜੇਸ਼ਨਾਂ ਜਿਹੜੀਆਂ ਅਨਕੰਪਲੀਟ ਜਵਾਕਾਂ ਦੇ, ਬੱਚਿਆਂ ਦੇ ਪ੍ਰੋਗਰਾਮ ਦੇ ਵਿੱਚ ਹੈਲਪ ਕਰਦੀਆਂ ਸੀਗੀਆਂ ਕਿ ਤੁਸੀਂ ਇਹਨਾਂ ਦੀ ਹੁਣ ਹੈਲਪ ਨਹੀਂ ਕਰ ਸਕਦੇ, ਆਪਣੇ ਕੋਲ ਬਜਟ ਜਿਹੜਾ ਨਹੀਂ ਹੈਗਾ। ਤੇ ਹੁਣ ਇਹਨਾਂ ਨੂੰ ਬੇਸਿਕਲੀ ਕੀ ਹੈਗਾ ਕਿ ਇਹ ਜਵਾਕਾਂ ਨੂੰ ਆਪਣੇ ਵਕੀਲ ਆਪ ਹੀ ਬਣਨਾ ਪੈਣਾ ਕਚਹਿਰੀਆਂ ਦੇ ਵਿੱਚ, ਠੀਕ ਆ। ਜਿਹੜਾ ਡਿਪਟੀ ਡਾਇਰੈਕਟਰ ਸੀਗੇ ਫਲੋਰੈਂਸ ਇਮੀਗ੍ਰੈਂਟ ਐਂਡ ਰਿਫਿਊਜੀ ਪ੍ਰੋਜੈਕਟ, ਇਹਨਾਂ ਨੇ ਕਿਹਾ ਕਿ ਇਹ ਜਿਹੜੀ ਮੂਵ ਦੇ ਨਾਲ ਜਿਹੜੀ US ਗਵਰਨਮੈਂਟ ਸੀਗੀ, ਇਹਨੇ ਓਫੀਸ਼ੀਅਲੀ ਔਨ ਪੇਪਰ ਓਫੀਸ਼ੀਅਲੀ ਇਹਨੇ ਹਜ਼ਾਰਾਂ ਬੱਚੇ ਜਿਹੜੇ ਸੀਗੇ ਉਹ ਅਬੈਂਡਨ ਕਰਤੇ, ਜਿਹੜੇ ਐਰੀਜ਼ੋਨਾ ਦੇ ਵਿੱਚ ਸੀਗੇ, ਡਿਟੈਂਸ਼ਨ ਸੈਂਟਰ ਦੇ ਵਿੱਚ ਸੀਗੇ, ਜਿਹੜੇ ਆਲ ਅਕ੍ਰੋਸ ਦਾ ਕੰਟਰੀ ਜਿਹੜੇ ਸੀਗੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ, ਕਿ ਤੁਸੀਂ ਆਪਣੇ ਹੁਣ ਜਿਹੜੇ ਕੇਸ ਆ ਆਪ ਲੜੋ। ਜਵਾਕ ਹੁਣ ਕਿੱਥੋਂ ਦੀ ਜਾ ਕੇ, ਹਾਂਜੀ, ਅਜੇ ਪਾਰਟੀ ਆਫ ਰਿਲੀਜਨ ਆ, ਕਹਿੰਦੇ ਵੀ ਨਿਆਣਿਆਂ ਦੀ ਅਸੀਂ ਬਹੁਤ ਕਦਰ ਕਰਦੇ ਆ, ਭਰੂਣ ਹੱਤਿਆ ਨਹੀਂ ਹੋਣ ਦੇਣੀ, ਜਿਹੜੇ ਅਬੋਰਸ਼ਨ ਨਹੀਂ ਕਰਨ ਦੇਣਾ, ਆ ਜੰਮਿਆਂ ਦਾ ਵੇਖ ਲਓ ਉਹ ਕੀ ਹਸ਼ਰ ਕਰ ਰਹੇ। 1 ਲੱਖ ਤੋਂ ਵੱਧ ਜਿਹੜੇ ਬੱਚੇ ਸੀਗੇ ਸੰਸਥਾਵਾਂ ਉਹਨਾਂ ਨੂੰ ਰੈਪਰੈਜ਼ੈਂਟ ਕਰਦੀਆਂ ਸੀਗੀਆਂ ਐਵਰੀ ਈਅਰ 1 ਲੱਖ ਤੋਂ ਜ਼ਿਆਦਾ ਜਿਹੜੇ ਬੱਚੇ ਸੀਗੇ ਰੈਪਰੈਜ਼ੈਂਟ ਹੁੰਦੇ ਸੀਗੇ ਲੀਗਲ ਏਡ ਆਰਗੇਨਾਈਜੇਸ਼ਨ ਦੁਆਰਾ। ਆਪਾਂ ਵੀ ਜਦੋਂ ਆਏ ਸੀਗੇ ਉਰੇ, ਜਾਂ ਜਿਹੜੀ ਇਮੇਜ ਸੀਗੀ ਅਮਰੀਕਾ ਦੀ ਉਹ ਇਹੀ ਸੀਗੀ ਨਾ ਕਿ ਬਹੁਤ ਟੌਪ ਦੇ ਇਹ ਕੰਟਰੀ ਆ, ਹਿਊਮੈਨਿਟੇਰੀਅਨ ਕੰਟਰੀ ਆ, ਬੜਾ ਪੱਖ ਰੱਖਦੇ ਆ ਲੋਕਾਂ ਦੀ। ਤੁਹਾਨੂੰ ਸਾਰਿਆਂ ਨੂੰ ਕਿਸੇ ਨਾ ਕਿਤੇ ਤਾਂ ਦਿਲ 'ਚ ਸੀਗਾ ਨਾ, ਭਾਵੇਂ ਜਿਹੜੇ ਬੰਦੇ ਹੁਣ ਮਾੜਾ ਵੀ ਕਰਦੇ ਆ, ਠੀਕ ਆ, ਹੁੱਲੜਬਾਜੀ ਵੀ ਕਰਦੇ ਆ, ਉਹ ਵੀ ਤਾਂ ਹੀ ਹੁੱਲੜਬਾਜੀ ਕਰਦੇ ਆ, ਪਤਾ ਸੀਗਾ ਕਿ ਇਹ ਇੱਥੇ ਢਿੱਲ ਆ, ਨਰਮੀ ਆ, ਹਿਊਮਨ ਰਾਈਟਸ ਆ, ਸਾਰਾ ਵਾ। ਤੁਸੀਂ ਜੋ ਮਰਜ਼ੀ ਕਹਿ ਲਓ, ਪਰ ਜਿੱਦਾਂ ਵੀ ਸੀਗਾ ਇਹਨਾਂ ਦਾ ਗੱਲਬਾਤ ਉੱਥੇ ਤੱਕ ਪਹੁੰਚ ਗਈ ਸੀਗੀ ਕਿ ਕ੍ਰਾਈਮ ਵੱਧ ਗਿਆ ਸੀਗਾ। ਬਾਈਡਨ ਸਰਕਾਰ ਨੇ ਉਹਨਾਂ ਨੂੰ ਨਹੀਂ ਰੋਕਿਆ, ਇਮੀਗ੍ਰੈਂਟਾਂ ਨੇ ਰੇਪ ਕਰਨੇ ਸ਼ੁਰੂ ਕਰਤੇ ਸੀਗੇ। ਉਹਦੇ ਵਿੱਚ ਹੁਣ ਕੀ ਸੀਗਾ ਕਿ ਇੱਕ ਤਾਂ ਜਿਹੜੀ ਇੰਡੀਆ ਤੋਂ ਰਿਪੋਰਟਿੰਗ ਆ ਕਿ ਉਹਨਾਂ ਨੇ ਮਾੜਾ ਵੀ ਕਹਿਣਾ ਪਰ ਮਾਫੀ ਮੰਗ ਕੇ ਕਹਿਣਾ ਪਹਿਲਾਂ ਕਿ ਯਾਰ ਲੋਕੀ ਨਾ ਇਤਰਾਜ਼ ਨਾ ਕਰ ਦੇਣ, ਆਡੀਅנס ਨਾ ਕਿਤੇ ਟੁੱਟ ਜਾਵੇ ਕਿ ਜੀ ਮਾਫੀ ਚਾਹੁੰਦੇ ਆ, ਗੱਲ ਜੀ ਸੁਣਨ ਨੂੰ ਕੌੜੀ ਲੱਗਣੀ ਆ, ਪਰ ਏਦਾਂ ਪਰ ਉਦਾਂ, ਹਨਾ। ਜਿਹੜੀ ਵਾਲੀ ਏਦਾਂ ਦੀ ਰਿਪੋਰਟਿੰਗ ਸੀਗੀ ਜਿਹੜੀ ਸਿੱਧੇ ਨਹੀਂ ਉਹਨਾਂ ਨੇ ਦੱਸਿਆ ਕਿ ਭਾਈ ਰੇਪ ਦੇ ਕੇਸ ਕਿੰਨੇ ਸੀਗੇ, ਸਪੈਸ਼ਲ ਇਮੀਗ੍ਰੈਂਟ ਜੁਵੇਨਾਈਲ ਜਿਹੜੇ ਕਰਦੇ ਆਏ ਮੁੰਡੇ ਕਲੱਬਾਂ ਤੋਂ ਰੇਪ ਰੂਪ ਕਰਕੇ ਰਾਤੋਂ ਰਾਤ ਵਗ ਗਏ ਸੀਗੇ ਇੰਡੀਆ 'ਚ। ਇੱਥੇ ਵੀ ਏਦਾਂ ਦੇ ਉਹ ਹੈਗੇ ਆ ਜਿਹੜੇ। ਗੱਲ ਸਿਰਫ ਇੰਨੀ ਸੀਗੀ ਕਿ ਰਿਪੋਰਟਿੰਗ ਜਿਹੜੀ ਸੀਗੀ ਜਿਗਰੇ ਨਾਲ ਨਹੀਂ ਕਰਦੇ ਸੀਗੇ, ਸਹੀ ਚੀਜ਼ ਨੂੰ ਸਹੀ ਨਹੀਂ ਕਹਿੰਦੇ ਸੀਗੇ, ਗਲਤ ਨੂੰ ਗਲਤ ਨਹੀਂ ਕਹਿੰਦੇ ਸੀਗੇ, ਗੋਲਮੋਲ ਜਿਹੜੀ ਕਰਕੇ ਜਿਹੜੀ ਦੱਸਦੇ ਸੀਗੇ, ਠੀਕ ਆ, ਟੈਲਕਾ ਸਟਾਈਲ ਰਿਪੋਰਟਿੰਗ ਜਿਹੜੀ ਹੁੰਦੀ ਆ। ਸੋ ਹੁਣ ਕੀ ਸੀਗਾ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਐਡ ਅਪ ਹੋਈਆਂ, ਸਪੈਸ਼ਲੀ ਜਿਹੜਾ ਉਹਨਾਂ ਨੇ ਕਿਹਾ ਵੈਨੀਜ਼ੁਏਲਨ ਜਿਹੜੇ ਸੀਗੇ ਗੈਂਗਸ ਜਿਹੜੇ ਸੀਗੇ ਆ ਗਏ, ਡੈਨਵਰ ਡੂਨਵਰ ਇੱਧਰ ਉੱਧਰ, ਉਹਨਾਂ ਨੇ ਜਕੜ ਆਪਣੀ ਬਣਾ ਲਈ ਕਮਿਊਨਿਟੀਜ਼ ਦੇ ਵਿੱਚ, ਆਰਗੇਨਾਈਜ਼ਡ ਜਿਹੜਾ ਕ੍ਰਾਈਮ ਵੱਧ ਗਿਆ, ਠੀਕ ਆ। ਸਬਸਟੈਂਸ ਜਿਹੜੇ ਸੀਗੇ ਉਹ ਕੈਨੇਡਾ ਵੱਲੋਂ ਜਿਹੜੇ ਸੀਗੇ ਡਰੱਗ ਟ੍ਰੈਫਿਕਿੰਗ ਬੜੀ ਹੋਣ ਲੱਗ ਪਈ, ਇਹਨਾਂ ਨੇ ਸੈਕਸ ਟ੍ਰੈਫਿਕਿੰਗ ਦੇ ਰਿੰਗ ਜਿਹੜੇ ਬਣਾ ਲਏ, ਆਪਣੇ ਇਦਾਂ ਦੇ ਸੈਂਟਰ ਇਹ ਜਿਹੜੇ ਆਪਰੇਟ ਕਰਨ ਲੱਗ ਪਏ ਸੀਗੇ। ਬਹੁਤ ਉੱਤੇ ਲੈਵਲ ਤੱਕ ਸੀਗੀਆਂ ਚੀਜ਼ਾਂ ਜਿਹੜੀਆਂ ਪਹੁੰਚ ਗਈਆਂ, ਉਹਨੂੰ ਨਜ਼ਰਅੰਦਾਜ਼ ਜਿਹੜਾ ਨਹੀਂ ਕਰ ਸਕਦੇ ਸੀਗੇ। ਲੇਕਿਨ ਰਾਈਲੀ ਐਕਟ ਤੁਹਾਡੇ ਮੂਹਰੇ ਆ, ਉਹਨੇ 2 ਸਾਲਾਂ ਦਾ ਇਮੀਗ੍ਰੈਂਟ ਜਿਹੜਾ ਆਇਆ, ਉਹਨੇ ਦੇਖ ਲਓ ਤੁਸੀਂ ਅਮਰੀਕਨ ਕੁੜੀ ਨੂੰ ਜੋਗਿੰਗ ਕਰਦੀ ਨੂੰ ਮਾਰ ਦਿੱਤਾ, ਠੀਕ ਆ। ਹੋਰ ਕਈ ਸਾਰੇ ਰੇਪ ਦੇ ਇੰਸਟੈਂਸ ਜਿਹੜੇ ਸਾਹਮਣੇ ਆਏ। ਇਹ ਜਦੋਂ ਚੀਜ਼ਾਂ ਐਡ ਹੋ ਗਈਆਂ, ਉਹ ਖਬਰਾਂ ਦੇ ਵਿੱਚ ਆਈਆਂ, ਜਦੋਂ ਕਿਸੇ ਨੇ ਉਦੋਂ ਨਹੀਂ ਕੁਛ ਕਿਹਾ, ਠੀਕ ਆ, ਕਿਸੇ ਨੇ ਉਦੋਂ ਨਹੀਂ ਦੱਸਿਆ, ਕਿਸੇ ਨੇ ਰਿਪੋਰਟਿੰਗ ਨਹੀਂ ਕਵਰ ਕੀਤੀ, ਠੀਕ ਆ, ਕਿ ਪੰਜਾਬੀਆਂ ਨੇ ਜਿਹੜੇ ਕ੍ਰਾਈਮ ਇੱਥੋਂ ਕੀਤੇ ਵਾਪਸ ਇੰਡੀਆ ਨੂੰ ਵਗ ਗਏ ਆ, ਉਹਨਾਂ ਤੇ ਰਿਪੋਰਟਿੰਗ ਜਦੋਂ ਨਹੀਂ ਕਵਰ ਕੀਤੀ। ਇਹ ਸਾਰੀਆਂ ਚੀਜ਼ਾਂ ਹੁਣ ਜਦੋਂ ਐਡ ਅਪ ਹੁੰਦੀਆਂ ਵਾ, ਠੀਕ ਆ, ਹਵਾ ਫਿਰ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਜਿਹੜਾ ਬਣਨਾ ਹੀ ਬਣਨਾ ਹੈਗਾ, ਠੀਕ ਆ। ਇਹਦੇ ਵਿੱਚ ਕੋਈ ਸਿੰਪਥੀ ਵਾਲੀ ਗੱਲ ਨਹੀਂ ਹੈਗੀ, ਤੁਹਾਡੇ ਮੂਹਰੇ ਕੋਈ ਸਿੰਪਥੀ ਕਾਰਡ ਨਹੀਂ ਖੇਲਣਾ ਨਕੰਮੇ ਵਕੀਲਾਂ ਵਾਂਗੂ। ਤੁਹਾਨੂੰ ਸਿੱਧੇ ਦੱਸਣਾ, ਆਪਣੀ ਆਪਣੀ ਭਾਈ ਐਥੀਕਲ ਰਿਸਪੌਂਸਿਬਿਲਿਟੀ ਪੂਰੀ ਨਿਭਾਓ, ਠੀਕ ਆ, ਕਲੀਨ ਰਹੋ,
ਕਲੀਨ ਕੰਮ ਕਰੋ ਆਪਣਾ, ਸਿੱਧੇ ਡੈਡਲਾਈਨਾਂ ਡੁੱਡਲਾਈਨਾਂ ਮਿਸ ਨਾ ਕਰੋ, ਡਾਕੂਮੈਂਟ ਆਪਣੇ ਸਾਰੇ ਪ੍ਰੋਪਰ ਰੱਖੋ, ਪੁੱਠੇ ਸਿੱਧੇ ਕੰਮਾਂ ਦੇ ਵਿੱਚ ਗੱਡੀਆਂ ਗੁੱਡੀਆਂ DUIਆਂ ਡਰੈਗ ਰੇਸਿੰਗ ਸਪੀਡ ਰੇਸਿੰਗ ਸਨੈਪਚੈਟਾਂ ਤੇ ਪੁੱਠੀਆਂ ਸਿੱਧੀਆਂ ਬੰਦੂਕਾਂ ਵਾਲੀਆਂ ਜਿਹੜੀਆਂ ਸ਼ੋਸ਼ੇਬਾਜ਼ੀਆਂ, ਇਹ ਸਭ ਤੋਂ ਦੂਰ ਰਹੋ, ਵਧੀਆ ਰਹੋਗੇ। ਜਿਹੜੇ ਕੰਮ ਕਰਨ ਆਏ ਆ ਮਿਹਨਤ ਕਰਨ ਆਏ ਆ ਉਹਦੇ ਵੱਲ ਫੋਕਸ ਕਰੋ, ਵਧੀਆ ਰਹੋਗੇ। ਇਹ ਹਵਾ 4 ਸਾਲ ਏਦਾਂ ਹੀ ਵਗਣੀ ਹੈਗੀ ਆ, ਠੀਕ ਆ। ਤੇ ਤੁਹਾਨੂੰ ਇਹਦੇ ਵਿੱਚ ਜਿਹੜਾ ਆਪਾਂ ਮੈਸੇਜ ਹਮੇਸ਼ਾ ਇਹੀ ਦਿੱਤਾ ਹੈਗਾ, ਕਲੈਕਟਿਵ ਕਮਿਊਨਿਟੀ ਰਿਸਪੌਂਸਿਬਿਲਟੀ ਜਿਹੜੀ ਦਿਖਾਓ, ਠੀਕ ਆ। ਸਾਰਿਆਂ ਨੂੰ ਜਿਹੜਾ ਹੈਗਾ ਇਕਜੁੱਟ ਹੋ ਕੇ ਹੱਥ ਫੜ ਕੇ ਨਾਲ ਜਿਹੜਾ ਤੁਰਨਾ ਪੈਣਾ ਵਾ। ਜਦੋਂ ਕਮਿਊਨਿਟੀ ਪੁੱਠੇ ਪਾਸੇ ਨੂੰ ਪੈ ਗਈ ਸੀਗੀ ਤਾਂ ਹੁਣ ਇਹ ਸਭ ਫੇਸ ਜਿਹੜਾ ਕਰਨਾ ਪੈ ਰਿਹਾ। ਜਿਹੜੇ ਹੁਣ ਲੋਕੀ ਕਹਿ ਰਹੇ ਆ ਕਿ ਇੰਡੀਅਨ ਨੂੰ, ਬੰਦੇ ਖੁਦ ਕਹਿ ਰਹੇ ਆ ਕਿ ਇੰਡੀਅਨ ਨੂੰ ਸਭ ਤੋਂ ਬੁਰੇ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ, ਗਲਤ ਕੀਤਾ ਜਾ ਰਿਹਾ। ਤੁਸੀਂ ਇੱਕ ਆਪ ਅੰਦਾਜ਼ਾ ਉਹਦਾ ਲਾ ਸਕਦੇ ਆ ਕਿ ਉਹਦਾ ਕੀ ਰੀਜ਼ਨ ਸੀਗਾ, ਠੀਕ ਆ। ਕਮੈਂਟਾਂ 'ਚ ਵੀ ਤੁਸੀਂ ਦੇਖਦੇ ਹੋਗੇ ਇੱਧਰ ਹਰੇਕ ਬੰਦਾ ਪ੍ਰਧਾਨ ਬਣਿਆ ਵਾ, ਹਰੇਕ ਬੰਦਾ ਉਸਤਾਦ ਬਣਿਆ, 4 ਗਾਲਾਂ ਕੱਢ ਲੀਆਂ, ਕੁਛ ਵੀ ਕਹਿਤਾ, ਰਿਸਪੌਂਸਿਬਿਲਟੀ ਨਹੀਂ ਕੋਈ ਲੈਣੀ, ਜ਼ਿੰਮੇਵਾਰੀ ਨਹੀਂ ਕੋਈ ਚੱਕਣੀ। ਉਧਰਲੇ ਲੈਵਲ ਨੂੰ ਕਮਿਊਨਿਟੀ ਹੋ ਗਈ ਸੀ ਕਿ ਬਈ ਜਿਹਨੂੰ ਜੋ ਮਰਜ਼ੀ ਕਹਿਤਾ, ਰੌਲਾ ਰੱਪਾ ਪਾ ਲਿਆ, ਪੱਕੇ ਹੋ ਗਏ, ਠੀਕ ਆ। ਉਹ ਵਾਲਾ ਐਟੀਟਿਊਡ ਜਿਹੜਾ ਹੋ ਗਿਆ ਸੀਗਾ। ਅਫਸਰ ਵੀ ਜਿਹੜੇ ਸੀਗੇ ਦੇਖਦੇ ਸੀਗੇ ਤਮਾਸ਼ਾ, ਠੀਕ ਆ। ਜਗ੍ਹਾਵਾਂ 'ਚ ਹਰੇਕ ਕਈ ਜਗ੍ਹਾ ਦਾ ਤਾਂ ਨਾਸ ਕਰਤਾ, ਠੀਕ ਆ। ਕਲਚਰ ਉਹਨਾਂ ਦਾ ਤੁਸੀਂ ਦੇਖੋ, ਵੀਡੀਓ ਹੁਣ ਤੁਹਾਡੇ ਮੂਹਰੇ ਆਉਂਦੀਆਂ ਕਿੱਦਾਂ ਗਾਲਾਂ ਕੱਢਣ ਲੱਗੇ ਹੁੰਦੇ ਸਾਰੇ। ਹੁਣ ਤਾਂ ਪੰਜਾਬੀ ਨਹੀਂ ਜਿਹੜੇ ਸੀਗੇ ਉਹ ਕਹਿੰਦੇ ਯਾਰ ਗੰਦ ਬਹੁਤ ਪੈ ਗਿਆ। ਇਹ ਸਭ ਚੀਜ਼ਾਂ ਦਾ ਜਿਹੜਾ ਹੁਣ ਸੀਗਾ ਕਲਮੀਨੇਸ਼ਨ, ਹੁਣ ਹਵਾ ਉਧਰ ਨੂੰ ਆ। ਅਜੇ ਵੀ ਆਪਣੇ ਕੋਲ ਮੌਕਾ ਹੈਗਾ ਐਜ਼ ਅ ਕਮਿਊਨਿਟੀ ਹੋਲ, ਠੀਕ ਆ। ਜਿਹੜੇ ਨਵੇਂ ਆਉਂਦੇ ਆ ਮੱਤ ਦਿਓ ਉਹਨਾਂ ਨੂੰ, ਪੁੱਠੀ ਫੁਕਰੀਆਂ ਤੋਂ ਦੂਰ ਹੋ, ਕੇਸਾਂ ਵੱਲ ਧਿਆਨ ਦਿਓ, ਆਪਣੇ ਆਪਣੇ ਜਿਹੜੇ ਕੰਮ ਧੰਦਿਆਂ ਵੱਲ ਧਿਆਨ ਦਿਓ। ਉਹ ਬੈਟਰ ਅਪਰੋਚ ਜਿਹੜੀ ਹੈਗੀ ਆ। ਤੁਹਾਨੂੰ ਕੋਈ ਇੱਥੇ ਇਹ ਨਹੀਂ ਕਿ ਕਿਸੇ ਦੇ ਆਪਾਂ ਪੇਰੈਂਟ ਲੱਗੇ ਆ ਜਾਂ ਕੁਛ ਆ, ਕੋਈ ਏਦਾਂ ਨਹੀਂ ਕਿ ਮੇਰੀ ਬਹੁਤ ਜ਼ਿਆਦਾ 80 ਸਾਲ ਉਮਰ ਆ ਤੁਹਾਨੂੰ ਉਹ ਕਰਨਾ ਵਾ। ਆਪਾਂ ਵੀ ਇਹੀ ਰਾਹਾਂ ਚੋਂ ਜਿਹੜੇ ਨਿਕਲੇ ਆ। ਡਰੀਦਾ ਸੀਗਾ ਉਦੋਂ, ਠੀਕ ਆ, ਕਿ ਕੋਈ ਲਾਅ ਨਾ ਗਲਤ ਹੋ ਜਾਵੇ, ਕੋਈ ਡਾਕੂਮੈਂਟ ਨਾ ਗਲਤ ਹੋ ਜਾਵੇ, ਬਾਅਦ ਚ ਪਤਾ ਨਹੀਂ 10 ਸਾਲ ਬਾਅਦ ਇਹਨਾਂ ਨੇ ਆ ਜਾਣਾ, 15 ਸਾਲ ਬਾਅਦ ਮਗਰ ਆ ਜਾਣਾ ਵਾ। ਹਰੇਕ ਚੀਜ਼ ਜਿਹੜੀ ਫੂਕ ਫੂਕ ਕੇ ਪੈਰ ਰੱਖੀ ਦੇ ਸੀਗੇ। ਹੁਣ ਜਿਹੜਾ ਸੀਗਾ ਕਮਿਊਨਿਟੀ ਨੇ ਥੋੜਾ ਜਿਹਾ ਡਰ ਜਿਹੜਾ ਸੀਗਾ ਲਾਤਾ, ਪਤਾ ਨਹੀਂ ਕਿਉਂ। ਜਿਹੜੇ ਨਵੇਂ ਆਂਦੇ ਸੀਗੇ ਉਹ ਹੋਰ ਦੂਜਿਆਂ ਨੂੰ ਵੇਖ ਕੇ ਉੱਤੇ ਤੋਂ ਉੱਤੇ ਲੈ ਗਏ। ਇਹ ਜਿੱਦਾਂ ਤੁਸੀਂ ਸੁਣਿਆ ਗਾਣੇ ਜਿਹੜੇ ਜੀ ਦੁੱਕੀ ਟਿੱਕੀ ਨੂੰ, ਟਰੰਪ ਵਾਲਾ ਗਾਣਾ ਜਿਹੜਾ ਇੱਕ ਦੂਜਾ ਸੀਗਾ ਕਿ ਭਾਈ ਜਿਹੜਾ ਗਾਣਾ ਮੈਂ ਸੁਣਦਾ ਹਾਸਾ ਵੀ ਕਈ ਵਾਰੀ ਆਉਂਦਾ, ਪਤਾ ਨਹੀਂ ਕੌਣ ਬਣਾ ਦਿੰਦਾ ਕਿ ਤੂੰ ਸਟੂਡੈਂਟ ਵੀਜ਼ੇ ਦਾ ਮਾਣ ਕਰਦੀ ਆ ਤੇ ਜੱਟ ਕਹਿੰਦਾ ਉਹ ਲਾ ਕੇ ਆਇਆ ਜੀ 40 ਲੱਖ 2 ਨੰਬਰ ਦੇ ਵਿੱਚ। ਮੈਂ ਕਿਹਾ ਦੱਸ ਯਾਰ ਕਿ ਠੀਕ ਆ ਭਾਈ ਲਾ ਕੇ ਆ ਡੋਂਕੀ, ਪਰ ਜਿਹੜਾ ਉਹ ਸਟੂਡੈਂਟ ਵੀਜ਼ੇ ਵਾਲਾ ਰਾਹ ਚ ਉਹਨੂੰ ਕਾਲੀ ਥੱਲੇ ਸੁੱਟਣ ਦਿਆਂ ਭਰਾਵਾ ਤੂੰ। ਉਹਨੇ ਕੋਈ ਮਾੜਾ ਥੋੜਾ ਕੀਤਾ, ਜਿਹੜਾ ਲੀਗਲੀ ਆਇਆ ਉਹਨੂੰ ਥੱਲੇ ਸੁੱਟਤਾ। ਕਿਉਂ ਸੁੱਟੇ? ਕਿਉਂਕਿ ਜ਼ਿਆਦਾਤਰ ਇੱਧਰ ਆ ਗਾਣਾ ਚੱਲੇ ਓਬਵੀਅਸਲੀ ਹੈਨਾ। ਉਹਦੇ ਵਿੱਚ ਉਹ ਆ ਜਿਹੜੇ ਬੰਦੇ ਡਿਪੋਰਟ ਹੋਏ ਆ ਰਾਜਕਰਨ ਜੀ, ਉਹ ਕਈ ਵਾਰੀ ਵੀਡੀਓ ਇੰਡੀਆ ਦੇ ਵਿੱਚ ਜਾ ਕੇ ਮੋਟਰਸਾਈਕਲ ਗੱਡੀਆਂ ਤੇ ਸਟicker ਲਾਣੇ ਸ਼ੁਰੂ ਕਰਤੇ ਉਹਨਾਂ ਨੇ, ਇੱਕ ਅਮਰੀਕਾ ਤੋਂ ਡਿਪੋਰਟ। ਮਤਲਬ ਮੈਂ ਕਿਹਾ ਯਾਰ ਇਹਦੇ ਵਿੱਚ ਕਿਹਦੀ ਪ੍ਰਾਈਡ ਦੀ ਗੱਲ ਆ ਕਿ ਅਮਰੀਕਾ ਤੋਂ ਡਿਪੋਰਟੀ, ਕਿ ਮਤਲਬ ਲੋਕਾਂ ਨੂੰ ਕੀ ਯਾਰ ਕਹਿਣਾ ਚਾਹੁੰਦੇ ਕਿ ਤੁਸੀਂ ਪੈਸਾ ਖਰਚਿਆ ਵਾ 40-50 ਲੱਖ, ਮਤਲਬ ਕੀ ਆ ਕਿ ਇਹਦੇ ਵਿੱਚ ਕੀ ਪ੍ਰਾਈਡ ਦੀ ਗੱਲ ਹੈਗੀ ਆ ਕਿ ਅਮਰੀਕਾ ਤੋਂ ਜਿਹੜਾ ਡਿਪੋਰਟ ਹੋਇਆ। ਨਾ ਮੈਂ ਇੱਕ ਹੋਰ ਚੀਜ਼ ਇਹ 'ਚ ਐਡ ਕਰਦਾ ਜਾਵਾਂ ਅਟਰਨੀ ਟਿਕਿਆਣਾ ਜੀ, ਕੱਲਾ ਇਹੀ ਨਹੀਂ ਵੀ ਜਿੱਦਾਂ ਕੱਲੇ ਮਾਤੜ ਜਿਹੜੇ ਆ ਉਹਨਾਂ ਨੇ ਕਰਜ਼ੇ ਚੱਕ ਕੇ ਆਏ ਆ, ਉਹ ਤਾਂ ਹੈ ਹੀ ਹੈ ਰਿਐਲਿਟੀ, ਉਹ ਵੀ ਚੀਜ਼ ਹੈਗੀ। ਨਾਲ ਰਿਐਲਿਟੀ ਇਹ ਵੀ ਆ ਜਿਨ੍ਹਾਂ ਨੇ ਉੱਥੇ ਕਾਂਡ ਕੀਤੇ ਆ ਉਹ ਵੀ ਭੱਜ ਆਏ ਸੀ ਇੱਧਰ ਨੂੰ। ਉਹਨਾਂ ਨੂੰ ਲੱਗਦਾ ਸੀਗਾ ਵੀ ਹੁਣ ਉੱਥੇ ਅਸੀਂ ਭਗੌੜੇ ਆ, ਉੱਥੇ ਸਾਨੂੰ ਚੱਕ ਨਾ ਰਹਿਣ, ਅੰਦਰ ਨਾ ਰਹਿਣ, ਇੱਧਰ ਲਾਓ ਡੌਂਕੀ ਲਾ ਕੇ ਤੇ ਇੱਧਰ ਆ ਜਾਈਏ। ਤੇ ਜਿਹੜੇ ਲੰਘਣ 'ਚ ਕਾਮਯਾਬ ਹੋਏ ਉਹਨਾਂ ਨੇ ਗੰਦ ਵੀ ਬਥੇਰਾ ਪਾਇਆ, ਆਪਣੇ ਸਾਹਮਣੇ ਆ। ਕਿਉਂ ਲੋਕ ਆਪਣੇ ਕਹਿਣ ਲੱਗ ਗਏ ਵੀ ਭਾਈ ਆਹ ਤਾਂ ਹੁਣ ਬਹੁਤ ਕੰਮ ਖਰਾਬ ਹੋ ਗਿਆ। ਜਿਨ੍ਹਾਂ ਨੂੰ ਕੋਈ ਇੱਕ ਹਿਸਾਬ ਦੇ ਨਾਲ ਕਲਚਰ ਦੇ ਵਿੱਚ ਸਿਵਲਾਈਜੇਸ਼ਨ 'ਚ ਵਿਚਰਨ ਦਾ ਜਿਨ੍ਹਾਂ ਨੂੰ ਪਤਾ ਨਹੀਂ ਸੀ, ਜਦੋਂ ਉਹ ਇੱਦਾਂ ਦੇ ਅਨਸਰ ਇੱਥੇ ਆ ਜਾਣਗੇ, ਤੁਸੀਂ ਥੋੜ੍ਹੀ ਚਾਹੋਗੇ ਵੀ ਉਹ ਲੋਕ ਤੁਹਾਡੇ ਘਰਾਂ ਦੇ ਇਰਦ ਗਿਰਦ ਜਿਹੜੇ ਉਹ ਰਹਿਣ। ਉਹ ਚੀਜ਼ ਤੋਂ ਬਚਦੇ ਬਚਾਉਂਦੇ ਤਾਂ ਬੰਦੇ ਇੱਥੇ ਜਿਹੜੇ ਉਹ ਆਏ ਸੀਗੇ ਵੀ ਇੱਥੇ ਵਧੀਆ ਲਾਈਫ ਹੋਊਗੀ, ਪਰਿਵਾਰ ਦੇ ਲਈ ਵਧੀਆ ਲਾਈਫ ਹੋਊਗੀ। ਆਪਣੇ ਅੰਦਰ ਸਾਰੇ ਜਾਣੇ ਪੁੱਛ ਗਿੱਛ ਕੇ ਦੇਖ ਲਿਓ, ਆਪ ਰਿਅਲਾਈਜ਼ ਕੀਤਾ ਹੋਣਾ ਲੋਕਾਂ ਦਾ ਸਟੋਰਾਂ ਤੇ ਜਾਣਾ ਔਖਾ ਹੋ ਗਿਆ ਸੀ। ਅਜੇ ਵੀ ਕਈ ਥਾਵਾਂ ਦੇ ਉੱਤੇ ਸਿਚੁਏਸ਼ਨ ਆ, ਇਹ ਰਿਐਲਿਟੀ ਆ, ਇਹ ਝੂਠ ਨਹੀਂ ਆ। ਹਰ ਇੱਕ ਬੰਦਾ ਜਿਹਨੇ ਗਲਤ ਕੰਮ ਕਰਕੇ ਇੱਥੇ ਆਇਆ, ਭਾਈ ਅਸੀਂ ਨਹੀਂ ਚਾਹੁੰਦੇ ਉਹ ਲੋਕ ਇੱਥੇ ਆ ਕੇ ਵੀ ਉਹੀ ਗੰਦ ਜਿਹੜਾ ਪਾਉਣ। ਉਹ ਗੰਦ ਪੈਣ ਲੱਗ ਗਿਆ। ਕੱਲੀ ਆਪਣੀ ਕਮਿਊਨਿਟੀ ਨਹੀਂ ਹੈ ਇਹਦੇ ਵਿੱਚ, ਦੁਨੀਆ ਭਰ ਤੋਂ ਜਿਹੜੇ ਲੋਕ ਉਸ ਵਿਚਾਰਧਾਰਾ ਵਾਲੇ, ਉਸ ਗੰਦ ਵਾਲੇ ਜਿਹੜੇ ਇੱਥੇ ਆਏ ਆ, ਉਹਨਾਂ ਨੇ ਆ ਕੇ ਇਸ ਪੂਰੇ ਮਾਹੌਲ ਜਿਹੜਾ ਇੱਥੇ ਗੰਦਲਾ ਕੀਤਾ, ਜਿਸ ਤੋਂ ਬਾਅਦ ਦੇ ਵਿੱਚ ਇਹ ਐਕਸ਼ਨ ਆਉਣਾ ਹੀ ਆਉਣਾ ਸੀ। ਟਰੰਪ ਨਾ ਆਉਂਦਾ ਤਾਂ ਸ਼ਾਇਦ ਕੋਈ ਹੋਰ ਕਰ ਦਿੰਦਾ, ਪਰ ਇਹ ਐਕਸ਼ਨ ਹੋਣਾ ਹੀ ਹੋਣਾ ਸੀ। ਇਹ ਕੈਨੇਡਾ ਨਹੀਂ ਜਿੱਥੇ ਉਹਨਾਂ ਨੇ ਲੰਮਾ ਸਮਾਂ ਜਿਹੜਾ ਇਸ ਚੀਜ਼ ਨੂੰ ਸਹਿਆ,
ਉੱਥੇ ਦੇਖਿਆ ਨਾ ਆਪਾਂ ਸਾਰਿਆਂ ਨੇ ਦੇਖੀਆਂ, ਜਦੋਂ ਅਮਰੀਕਾ ਵਾਲੇ ਕੈਨੇਡਾ ਜਾਂਦੇ ਸੀ ਆ ਕੇ ਕੀ ਕਹਿੰਦੇ ਸੀ, ਯਾਰ ਉੱਥੇ ਤਾਂ ਗੰਦ ਹੀ ਬਹੁਤ ਪੈ ਗਿਆ, ਉੱਥੇ ਤੇ ਖਲਾਰਾ ਹੀ ਬਹੁਤ ਪੈ ਗਿਆ, ਉੱਥੇ ਤੇ ਬਾਹਰ ਜਾਣਾ ਹੀ ਔਖਾ ਹੋ ਗਿਆ, ਉੱਥੇ ਤੇ ਆਹ ਹਾਲ ਆ, ਉੱਥੇ ਤੇ ਉਹ ਹਾਲ ਆ। ਆਪਾਂ ਕਹਿੰਦੇ ਸੀ ਨਹੀਂ ਨਹੀਂ ਅਮਰੀਕਾ 'ਚ ਨਹੀਂ ਏਦਾਂ ਹੋਣਾ ਚਾਹੀਦਾ, ਪਰ ਹੋਣ ਲੱਗ ਗਿਆ ਸੀ। ਕਿੰਨੇ ਗੈਂਗਸਟਰ ਇੱਥੇ ਜਿਹੜੇ ਉਹ ਫੜ ਹੋ ਰਹੇ ਸੀਗੇ, ਕਿੰਨੇ ਜਿਹੜੀਆਂ ਫਰੌਤੀ ਦੀਆਂ ਕਾਲਾਂ ਆਉਣ ਲੱਗ ਗਈਆਂ, ਗੋਲੀਆਂ ਚੱਲਣ ਲੱਗ ਗਈਆਂ, ਕੀ ਕੁਛ ਨਹੀਂ ਜਿਹੜਾ ਇੱਥੇ ਜਿਹੜਾ ਉਹ ਵਾਪਰਿਆ। ਫਿਰ ਜਦੋਂ ਜਦੋਂ ਊਤ ਗਿਆ, ਜਦੋਂ ਉੱਦਾਂ ਦੇ ਲੋਕ ਆ ਗਏ ਤਾਂ ਭਾਈ ਉਹਨਾਂ ਨੂੰ ਫਿਰ ਵਾਪਸ ਤਾਂ ਫਿਰ ਘੱਲਣਾ ਹੀ ਪੈਣਾ ਸੀ। ਕਮਿਊਨਿਟੀ ਨੂੰ ਆਪ ਹੀ ਕਈ ਵਾਰੀ ਗੰਦ ਆਪ ਕਲੀਅਰ ਕਰਨਾ ਪੈਂਦਾ ਆ। ਪਰ ਇਹ ਆ ਵੀ ਹੁਣ ਜਿਹੜਾ ਇਹ ਆਇਆ ਆਪਣੇ ਪ੍ਰੈਜ਼ੀਡੈਂਟ ਟਰੰਪ ਆ, ਉਹਨਾਂ ਨੇ ਉਸ ਦੀ ਆੜ ਦੇ ਵਿੱਚ, ਉਹਨਾਂ ਲੋਕਾਂ ਨੂੰ ਕੱਢਣ ਦੀ ਆੜ ਦੇ ਵਿੱਚ ਸਾਰਿਆਂ ਨੂੰ ਜਿਹੜਾ ਉਹ ਧੱਕਣ ਲੱਗ ਗਏ। ਜੀ ਸੋ ਮਤਲਬ ਮੇਰਾ ਹੁਣ ਪਰਸਪੈਕਟਿਵ ਕੀ ਹੈ, ਜਿੱਦਾਂ ਮੈਂ ਹੁਣ ਚੀਜ਼ ਨੂੰ ਵੇਖਦਾ, ਆਪਾਂ ਵੀ ਹੁਣ ਪਿੱਛੋਂ ਖੇਤੀਬਾੜੀ ਦੇ ਪਰਿਵਾਰ ਨੂੰ ਬਿਲੋਂਗ ਕਰਦੇ ਹਾਂ, ਠੀਕ ਹੈ। ਤੇ ਜਿਹੜੇ ਆਪਣੇ ਸੀਗੇ ਚਾਚੇ ਹੋਣੀ ਉਹ ਵੀ ਸਾਰੇ ਖੇਤੀਬਾੜੀ ਦੇ ਵਿੱਚ ਹੀ ਪਿੰਡ 'ਚ ਰਹਿੰਦੇ ਆ, ਗਾਂ ਕਜ਼ਨ ਵੀ ਸਾਰੇ ਜਿਹੜੇ, ਤੇ ਸਾਡੇ ਵੀ ਮਤਲਬ ਪਰਿਵਾਰ ਤੁਸੀਂ ਲਾ ਲਓ ਕਿ ਮਿਕਸਡ ਮੈਂਬਰ ਆ, ਕੋਈ ਪੜ੍ਹ ਲਿਖ ਗਿਆ, ਕੋਈ ਨਹੀਂ ਪੜ੍ਹਿਆ, ਹਨਾ। ਸਾਰੇ ਜਿੱਦਾਂ ਆਪਣੇ ਪੰਜਾਬੀ ਪਰਿਵਾਰਾਂ ਦੀ ਜਿਹੜੀ ਕਹਾਣੀ ਹੁੰਦੀ ਆ। ਹੁਣ ਰਾਜਕਰਨ ਜੀ ਜਿੱਦਾਂ ਆਪਾਂ ਮਤਲਬ ਕਿ ਜੁੜੇ ਹੋਏ ਆ ਉੱਥੇ ਪੂਰੇ ਪੰਜਾਬੀ ਪੇਂਡੂ ਮਾਹੌਲ ਨਾਲ ਵੀ ਜੁੜੇ ਹੋਏ ਆ, ਇੱਧਰ ਵੀ ਚਲੋ ਆ ਗਏ, ਇੱਕ ਲੱਤ ਇੱਧਰ ਪੜ੍ਹਨ ਲਿਖਣ ਵਾਲੇ 'ਚ ਫਸਾ ਲਈ, ਠੀਕ ਆ। ਚਲੋ ਕਲਾਇੰਟਾਂ ਨਾਲ ਵੀ ਮਿਲੀਦਾ, ਵਿਚਰੀਦਾ, ਕਈ ਤਰ੍ਹਾਂ ਦੇ ਬੰਦੇ ਜਿਹੜੇ ਮਿਲਦੇ ਆ। ਸਿੱਧੀ ਗੱਲ ਤੁਹਾਨੂੰ ਦੱਸੀਏ, ਬੜੇ ਹੰਬਲ ਵੀ ਬੰਦੇ ਮਿਲਦੇ ਆ, ਬੜੇ ਨਾਈਸ ਥੈਂਕਫੁਲ ਕਾਇੰਡ ਵੀ ਬੰਦੇ ਮਿਲਦੇ ਆ, ਬੰਦੇ ਇਦਾਂ ਦੇ ਵੀ ਮਿਲਦੇ ਆ। ਕੇਸ ਪਾਸ ਹੁੰਦੇ, ਜਿਹੜਾ ਪਾਰਕਿੰਗ ਲੋਟ 'ਚ ਅਜੇ ਅੱਧੇ 'ਚ ਪਹੁੰਚਿਆ ਨਹੀਂ, ਉਹਦੀ ਜਿਹੜੀ ਉਹ ਬਦਲੀ ਹੁੰਦੀ ਆ, ਬੋਲਬਾਣੀ ਬਦਲੀ ਹੁੰਦੀ ਆ। ਬੰਦੇ ਇਦਾਂ ਦੇ ਵੀ ਆ ਕਿ ਬੰਦਾ ਵਧਾਈ ਦੇਣ ਨੂੰ ਫੋਨ ਕਰਦਾ, ਬੰਦੇ ਦੀ ਅੱਗੋਂ ਦੀ ਜ਼ੁਬਾਨ ਕੌੜੀ ਹੋਈ ਹੁੰਦੀ ਆ, ਠੀਕ ਆ। ਅਨਗ੍ਰੇਟਫੁਲ ਬੰਦੇ ਵੀ ਬੜੇ ਜਿਹੜੇ ਹੈਗੇ ਆ, ਤੁਹਾਡੇ ਨਾਲ ਵੀ ਸਾਰਿਆਂ ਨਾਲ ਬੰਦੇ ਵਿਚਰਦੇ ਹੋਣੇ ਆ ਹਰੇਕ ਕਿੱਤੇ 'ਚ, ਠੀਕ ਆ। ਜਿਹੜਾ ਸੀਗਾ ਆਪ ਹੀ ਆ ਕੇ, ਜਿਹੜੇ ਤਾਂ ਸੀਗੇ ਥੋੜੇ ਜਿਹੇ ਹੁਣ ਮੈਚੋਰ ਹੋ ਗਏ, ਉਹਨਾਂ ਦੀ ਤੁਸੀਂ ਕਹਿ ਲਓ ਕਿ ਜਾਂ ਤੁਸੀਂ ਕਹਿ ਲਓ ਏਜ ਦਾ ਫਰਕ ਆ, ਯੰਗਾਂ ਦਾ ਹੁਣ ਜਿਹੜੀ ਦੌਰ ਹੋਰ ਚੱਲ ਪਿਆ ਜਾਂ ਕਿੱਦਾਂ ਵਾ। ਸੋ ਇੱਕ ਤਾਂ ਸੀਗਾ ਕਿ ਕਮਿਊਨਿਟੀ ਦੇ ਵਿੱਚ ਚੇਂਜ ਬੜੀ ਜ਼ਿਆਦਾ ਜਿਹੜੀ ਆ ਗਈ। ਕਈ ਸਾਰੇ ਬੰਦੇ ਜਿਹੜੇ ਸੀਗੇ ਨਹੀਂ, ਉਹ ਇਹ ਮੈਂਟੈਲਿਟੀ ਨਹੀਂ ਰੱਖਦੇ ਕਿ ਆ ਕੇ ਮਿਹਨਤ ਕਰਨੀ, ਕੰਮ ਕਰਨਾ ਹੌਲੀ ਹੌਲੀ। ਜਿੱਦਾਂ ਕੀ ਸੀਗਾ ਕਿ ਅਮਰੀਕਾ ਇੱਕ ਪ੍ਰੋਸੈਸ ਹੈਗਾ, ਇੱਥੇ ਏਦਾਂ ਨਹੀਂ ਕਿ ਰਾਤੋਂ ਰਾਤ ਕਿਸੇ ਨੇ ਮਿਲੀਅਨ ਹੋ ਜਾਣਾ। ਹਰੇਕ ਬੰਦੇ ਨੂੰ ਇੱਕ ਪ੍ਰੋਸੈਸ ਦੇ ਥਰੂ ਜਾਣਾ ਪੈਂਦਾ, ਠੀਕ ਆ। ਹੌਲੀ ਹੌਲੀ ਤੁਸੀਂ ਕੰਮ ਕਰੋ, ਮਿਹਨਤਾਂ ਕਰੋ, ਇੱਕ ਟਰੱਕ, ਫਿਰ ਹੌਲੀ ਹੌਲੀ ਦੂਜਾ, ਫਿਰ ਤੀਜਾ, ਹਨਾ। ਹੌਲੀ ਹੌਲੀ ਜਿਹੜੀਆਂ ਚੀਜ਼ਾਂ ਆਉਂਦੀਆਂ, ਉਹ ਜਿਹੜੀ ਚੀਜ਼ ਸੀਗੀ ਹੁਣ ਉਹੀ ਹੈ ਕਿ ਗੈਟ ਕੁਇਕ ਰਿਚ, ਤੇ ਤਸਕਰੀ ਜਿਹੜੀ ਹੋ ਗਈ, ਏਦਾਂ ਦੇ ਉਹ ਕਰ ਲੈਣੇ, ਥੋੜਾ ਜਿਹਾ ਦਿਖਾਵਾ ਕਿ ਬੰਦਾ ਐਕਚੁਅਲ ਦੇ ਵਿੱਚ ਇੰਨਾ ਅਮੀਰ ਨਹੀਂ ਹੈਗਾ, ਉਹਨੇ ਥੋੜੀ ਜਿਹੀ ਦਿਖਾ ਦੇਣੀ ਆਪਣੀ ਜ਼ਿਆਦਾ ਕਿ ਮੇਰੇ ਕੋਲ ਇੰਨੇ ਪੈਸੇ ਆ, ਮੇਰੇ ਕੋਲ ਆਹ ਗੱਡੀਆਂ ਵਾ, ਸ਼ਾਨੋ ਸ਼ੌਕਤ। ਇਹ ਥੋੜਾ ਜਿਹਾ ਬਹੁਤ ਜ਼ਿਆਦਾ ਜਿਹੜਾ ਕਮਿਊਨਿਟੀ ਦੇ ਵਿੱਚ ਹੋਣ ਲੱਗ ਪਿਆ ਸੀਗਾ, ਹੁੰਦਾ ਵੀ ਆ। ਹੁਣ ਇਹਦੇ ਵਿੱਚ ਕੋਈ ਗੱਲ ਨਹੀਂ ਕਰਦਾ, ਕਿਉਂਕਿ ਹਰੇਕ ਜਿਹੜੀ ਤੁਸੀਂ ਕਹ ਲਓ ਜਿਹੜੀ ਹਵਾ ਨਾ ਵਗੀ ਇੱਧਰਲੇ ਪਾਸੇ ਨੂੰ ਪਈ ਸੀ। ਵੱਡੀਆਂ ਵੱਡੀਆਂ ਕੋਠੀਆਂ, ਭਾਵੇਂ ਆਪ ਬੰਦਾ ਬੈਡਰੂਮ ਦੇ ਵਿੱਚ 8-10 ਜਾਣੇ ਰਹਿੰਦੇ ਹੋਣ, ਘਰੇ ਤੁਸੀਂ ਜਾ ਕੇ ਦੇਖੋ ਪਿੱਛੇ ਮਹਿਲ ਛੱਤੇ ਪਏ ਆ ਜਿਹਦੇ ਵਿੱਚ ਰਹਿਣਾ ਨਹੀਂ, ਠੀਕ ਆ। ਇੰਡੀਆ ਦੇ ਵਿੱਚ ਵੱਡੀਆਂ ਵੱਡੀਆਂ ਗੱਡੀਆਂ 50-50, 70-70 ਲੱਖ ਦੀਆਂ, ਆਪ ਬੰਦਾ ਭਾਵੇਂ ਮਤਲਬ ਮੈਨੂੰ ਪਰਸਨਲੀ ਜਾਣਦੇ ਆ ਬੰਦੇ ਇਦਾਂ ਦੇ, ਆਪ ਪੁੰਜੇ ਸੌਂਦੇ ਆ ਉਰੇ। ਤੇ ਜਿਹੜਾ ਸੀਗਾ ਇੱਕ ਉਹ ਆ ਗਿਆ, ਜਿਹੜਾ ਟੌਰ ਟੱਪਾ ਜਿਹੜਾ ਪਿੱਛੇ ਸ਼ੋਅ ਹੁੰਦਾ, ਸੋਸ਼ਲ ਮੀਡੀਆ ਦੇ ਰਾਹੀਂ ਸ਼ੋਅ ਹੁੰਦਾ, ਉਹਨੇ ਬੰਦੇ ਬੜੇ ਪੱਟੇ, ਜਿਹੜੇ ਯੰਗ ਇੰਡੀਆ ਦੇ, ਪਤਾ ਨਹੀਂ ਕੀ ਆ, ਉਹਨੂੰ ਸਹੀ ਜਾਣਕਾਰੀ ਨਹੀਂ ਦੇਣੀ, ਠੀਕ ਆ। ਸਾਡੇ ਵਰਗਾ ਬੰਦਾ ਤਾਂ ਮਾੜਾ ਲੱਗਦਾ, ਕਿ ਗਿਆਨ ਦਿੰਦਾ ਬੰਦਾ ਮਾੜਾ ਲੱਗਦਾ ਕਿ ਯਾਰ ਇਹ ਪਤਾ ਨਹੀਂ ਕੀ ਬੋਲੀ ਜਾਂਦੇ ਆ ਦੋ ਜਣੇ ਆ ਕੇ, ਕਿ ਆਪਾਂ ਤਾਂ ਚਲੀਏ ਬਈ ਅਮਰੀਕਾ ਨੂੰ, ਉੱਥੇ ਕੁਛ ਨਹੀਂ, ਆ ਜਾਓ ਬੜਾ ਕੰਮ ਆ। ਇੱਕ ਹੁਣ ਪ੍ਰੋਸੈਸ ਆ, ਉਹ ਵਾਲੀਆਂ ਗੱਲਾਂ ਨਹੀਂ ਹੈਗੀਆਂ, ਹਾਰਡ ਵਰਕ ਜਿਹੜਾ ਕਰਨਾ ਪੈਂਦਾ। ਇੱਥੇ ਜਿਹੜਾ ਬੰਦਾ ਪੈਸੇ ਬਣਾ ਵੀ ਲੈਂਦਾ, ਉਹ ਵੀ ਤੁਸੀਂ ਦੇਖੋ ਕਿ ਬਿਜ਼ੀ ਰਹਿੰਦਾ। ਘਰ ਦੇ ਜਦੋਂ ਆਉਂਦੇ ਕਿ ਯਾਰ ਤੁਹਾਡੇ ਕੋਲ ਟਾਈਮ ਨਹੀਂ ਸਾਡੇ ਲਈ, ਜਿਹੜਾ ਬੰਦਾ ਬਿਜ਼ੀ ਆ ਉਹ ਹਰ ਟਾਈਮ ਹੀ ਬਿਜ਼ੀ ਆ। ਸਾਨੂੰ ਤਾਂ ਅੱਜ ਤੱਕ ਨਹੀਂ, ਮੈਨੂੰ ਪਤਾ 2007 ਦੇ ਆਏ ਸੀਗੇ, ਹੁਣ ਤੱਕ ਮੈਂ ਕਦੀ ਏਦਾਂ ਦਾ ਨਹੀਂ ਹੋਣਾ ਕਿ ਵੀਕ ਬੰਦਾ ਕਵੇ ਯਾਰ ਮੈਨੂੰ ਵੇਲ ਮਿਲ ਗਿਆ, ਚੈਨ ਮਿਲ ਗਈ। ਸਾਰਾ ਟਾਈਮ, ਆਲ ਦਾ ਟਾਈਮ ਕੰਮ ਹੀ ਕੰਮ ਆ, ਠੀਕ ਆ। ਤੇ ਮੈਨੂੰ ਹੁਣ ਇਹ ਨਹੀਂ ਸਮਝ ਆਉਂਦੀ ਕਿ ਯਾਰ ਜਿਹੜਾ ਨਵਾਂ ਬੰਦਾ ਆ ਗਿਆ, ਉਹਨੇ ਦਿਖਾਤਾ ਕਿ ਯਾਰ ਦਿਖਾਵਾ ਜਿਹੜਾ ਹੈ ਨਾ, ਉਹ ਚੀਜ਼ 'ਚ ਬੜੀ ਕਮਿਊਨਿਟੀ ਪੈ ਗਈ। ਹੁਣ ਇਹਨਾਂ ਨੇ ਬਾਰਡਰ STCA CLP ਇਹ ਸਭ ਚੀਜ਼ਾਂ ਲਾਤੀਆਂ, ਕਾਨੂੰਨ ਲਾਤੇ। ਭਾਵੇਂ ਟਰੰਪ ਨਾ ਵੀ ਆਂਦੇ, ਕਾਨੂੰਨ ਲੱਗੇ ਸੀਗੇ ਕੈਨੇਡਾ ਵੱਲੋਂ, ਉਧਰੋਂ ਤੁਹਾਨੂੰ ਕੋਈ ਦੱਸਦਾ ਨਹੀਂ ਸੀਗਾ। ਆਪਾਂ ਤੁਹਾਨੂੰ 2 ਸਾਲ ਹੋ ਗਏ ਸਾਨੂੰ ਦੱਸਦੇ ਨੂੰ, ਯਾਰ ਨਾ ਆਓ, ਆਪਣੇ ਯੂਰਪ ਵਾਲੇ ਖਰਾਬ ਨਾ ਕਰੋ ਕੰਮ-ਕੁਮ। ਇਹ ਕਾਨੂੰਨ ਜਿਹੜੇ ਆ, ਇਹਨਾਂ ਨੇ ਕਈ ਲੋਕਾਂ ਦਾ ਕੰਮ ਖਰਾਬ ਕਰਨਾ, ਪੱਕੇ ਨਹੀਂ ਹੋਣਾ ਤੁਸੀਂ। ਐਂਡ ਆਫ ਦਾ ਡੇ ਸ਼ਾਰਟ ਲਿਵਡ ਇੱਕ ਹੋਣਾ। ਲੋਕੀ ਕਈ ਵਾਰੀ ਜਿਹੜੇ ਸੋਚਦੇ ਕਿ ਫਸ ਜਾਾਂਗੇ ਵਿੱਚ, ਵਾਹ ਕਰ ਲਾਂਗੇ, ਉਹ ਕਰ ਲਾਂਗੇ। ਹਰੇਕ ਚੀਜ਼ ਤੇ ਜਿਹੜਾ ਕਰੈਕ ਡਾਊਨ ਆ, ਉਧਰ ਨੂੰ ਜਿਹੜਾ ਜਾਣਾ,
ਐਸ ਸੱਚ ਕਿਸੇ ਨਾ ਕਿਸੇ ਲੈਵਲ ਤੇ, ਠੀਕ ਆ, ਗੱਲ ਕਹਿਣ ਨੂੰ ਬੁਰੀ ਲੱਗਣੀ ਆ, ਪਰ ਸਾਰਿਆਂ ਨੂੰ ਪਤਾ ਇਹਦੇ ਵਿੱਚ ਸੱਚਾਈ ਆ। ਇੱਕ ਬੰਦਾ ਕਹਿੰਦਾ ਸੀ ਮੈਂ 10ਵੀਂ ਵੀ ਨਾ ਪਾਸ ਕਰਾਂ, ਮੈਂ +2 ਵੀ ਨਾ ਪਾਸ ਕਰਾਂ। ਜਿਹੜੇ ਪਿਛਲੇ 2-3 ਸਾਲ ਦੇ ਆਪਾਂ ਦੇਖਿਆ ਕਿ ਹਰੇਕ ਜਿਹੜੀ ਇੱਕ ਸੀਗੀ ਫਾਰਮੂਲਾ, ਨਹੀਂ ਜਿੱਦਾਂ ਹੁੰਦਾ ਇੱਕ ਕਿ ਪੰਜਾਬ ਨੇ ਇੱਕ ਫਾਰਮੂਲਾ ਬਣਾਤਾ ਕਿ ਜਵਾਕ ਨੂੰ, ਮਾਈਨਰ ਜਵਾਕ ਨੂੰ ਵੀ ਲੋਕੀ ਬਾਹਰ ਜਿਹੜੇ ਤੋੜ ਦਿੰਦੇ ਸੀ, ਮੁੰਡੇ ਨੂੰ ਵੀ ਕੁੜੀਆਂ ਨੂੰ ਵੀ, ਮਤਲਬ ਕਿ ਮੈਕਸੀਕੋ ਡੇਂਜਰ ਤੁਸੀਂ ਦੇਖੋ ਕਿੱਦਾਂ ਦੇ ਰਾਹ ਵਾ, ਠੀਕ ਆ। ਕਈਆਂ ਨਾਲ ਹਾਦਸੇ ਵੀ ਹੋਏ ਆ, ਚਲੋ ਕਈ ਜ਼ਿਆਦਾਤਰ ਜਿਹੜੇ ਆ ਗਏ ਆ। ਇੱਕ ਜਿਹੜਾ ਉਹ ਕਹਿ ਲਓ ਕਿ ਹੋਰ ਕੋਈ ਰਾਹ ਨਹੀਂ, ਕਿ ਮਤਲਬ ਬਾਕੀ ਸਾਰੇ ਰਾਹ ਫੇਲ, ਠੀਕ ਆ। ਗਾਣੇ ਬਣਾਤੇ ਕਿ ਬਈ ਸਟੂਡੈਂਟ ਵੀਜ਼ਾ ਮਾੜਾ ਵਾ, ਡੋਂਕੀ ਲਾ ਕੇ ਮਤਲਬ ਗਲੋਰੀਫਾਈ ਕਰਤਾ ਉਹ ਚੀਜ਼ ਨੂੰ। ਉਹ ਜਿਹੜਾ ਗਲੋਰੀਫਾਈ ਕੀਤਾ, ਘਰਦਿਆਂ ਨੇ ਵੀ ਫੁੱਲ ਸਾਥ ਦਿੱਤਾ, ਠੀਕ ਆ। ਜਵਾਕ ਨੇ ਮੰਗ ਕਰਤੀ, ਘਰਦਿਆਂ ਨੇ ਸਾਥ ਦਿੱਤਾ ਕਿ ਚੱਲ ਬਈ ਆਹ ਫੜ 50 ਲੱਖ, ਆਹ ਫੜ 60 ਲੱਖ, ਠੀਕ ਆ। ਇੰਨੇ ਪੈਸੇ ਲਾ ਕੇ ਜਿਹੜੇ ਆ ਗਏ, ਕਈਆਂ ਦਾ ਸੂਤ ਆ ਗਿਆ ਉਹਨਾਂ ਟਾਈਮਾਂ ਦੇ ਵਿੱਚ। ਕਈਆਂ ਨੂੰ ਹੁਣ ਜਿਹੜੀ ਇਹਦੀ CLP ਦੀ, ਜਿਹਨਾਂ ਨੂੰ ਨਹੀਂ ਪਤਾ ਸੀਗਾ, ਜਿਹੜੇ ਮਈ 11 2023 ਤੋਂ ਬਾਅਦ ਆਏ CLP ਦੀ STCA ਦੀ ਇਹ ਮਾਰ ਜਿਹੜੀ ਚੱਲ ਰਹੀ ਆ, ਉਹਨਾਂ ਨੂੰ ਆ ਕੇ ਫਿਰ ਉਹਨਾਂ ਨੂੰ ਹੌਲੀ ਹੌਲੀ ਪਤਾ ਲੱਗਦਾ, ਜਦੋਂ ਪ੍ਰੋਸੈਸ 'ਚ ਪੈਂਦੇ ਆ, ਕੋਰਟ ਕਚਹਿਰੀ ਦੇ ਮਸਲਿਆਂ 'ਚ ਪੈਂਦੇ ਆ, ਤਰੀਕ ਉਹਨਾਂ ਦੀ ਆਉਣ ਵਾਲੀ ਹੁੰਦੀ ਆ, ਉਦੋਂ ਸਾਡੇ ਸਾਹਮਣੇ ਹੁੰਦੇ ਆ, ਜਦੋਂ ਬੈਠੇ ਹੁੰਦੇ ਆ, ਉਹਨਾਂ ਨੂੰ ਉਦੋਂ ਸਮਝਾਈਦਾ ਕਿ ਯਾਰ ਤੈਨੂੰ CLP ਦਾ ਪਤਾ ਵਾ ਕੀ ਆ, ਆਹ ਸੀਗਾ। ਉਹ ਬੰਦਾ ਇਹੀ ਕਹਿੰਦਾ ਯਾਰ ਮੈਨੂੰ ਭਾਜੀ ਕਿਸੇ ਨੇ ਨਹੀਂ ਦੱਸਿਆ। ਮੈਂ ਕਿਹਾ ਆਇਆ ਕਿੱਥੋਂ ਸੀਗਾ? ਉਹ ਕਹਿੰਦਾ ਯਾਰ ਆਹ ਸਾਡੇ ਯਾਰ ਬੇਲੀ ਸੀਗੇ, 7-8 ਜਣੇ ਰਹਿੰਦੇ ਸੀ। ਮੈਂ ਕਿਹਾ ਯਾਰ ਉਹਨਾਂ ਨੇ ਕਿਸੇ ਨੇ ਨਹੀਂ ਦੱਸਿਆ? ਕਹਿੰਦਾ ਨਹੀਂ, ਕਹਿੰਦਾ ਕਿਸੇ ਨੇ ਨਹੀਂ। ਕਹਿੰਦਾ ਮੈਨੂੰ ਯਾਰ ਹੁਣੇ ਤਰੀਕ ਤੋਂ ਪਹਿਲਾਂ ਹੀ ਪਤਾ ਲੱਗਾ ਕਿ CLP ਵੀ ਜਿਹੜੀ ਚੀਜ਼ ਜਿਹੜੀ ਹੁੰਦੀ ਹੈ ਹਨਾ। ਤੇ ਉਹਨਾਂ ਚੋਂ ਕਈ ਜਾਣੇ ਏਦਾਂ ਦੇ ਸੀਗੇ, ਉਹ ਇੰਡੀਆ ਦੇ ਵਿੱਚ ਕਈ ਕੁਝ ਕਰ ਸਕਦੇ ਸੀਗੇ, ਪੜ੍ਹ ਲਿਖ ਵੀ ਸਕਦੇ ਸੀਗੇ, ਕੰਮਕਾਰ ਵੀ ਕਰ ਸਕਦੇ ਸੀਗੇ, ਕੰਮ ਧੰਦਾ ਖੋਲ ਵੀ ਸਕਦੇ ਸੀਗੇ। ਉਹ ਲੈਕ ਆਫ ਇਨਫੋਰਮੇਸ਼ਨ ਕਰਕੇ ਜਿਹੜਾ ਦਿਖਾਵਾ ਹੁਣ ਆਪਣੀ ਕਮਿਊਨਿਟੀ 'ਚ ਚੱਲਦਾ ਵਾ, ਗੱਡੀਆਂ ਦਿਖਾਤੀਆਂ, ਉਹ ਦਿਖਾਤਾ, ਫੋਟੋਆਂ 4 ਇੱਧਰ ਦੀਆਂ ਪਾਤੀਆਂ, ਠੀਕ ਆ ਨਹੀਂ ਕਿਸੇ ਨੇ ਦਿਖਾਇਆ ਕਿ ਯਾਰ ਕਿੱਦਾਂ ਸ਼ੇਅਰਿੰਗ ਦੇ ਵਿੱਚ ਰਹਿੰਦੇ ਆ, ਬਜਟ ਮਸਾ ਪੂਰਾ ਹੁੰਦਾ। ਦਿਖਾਵਾ ਜਿਹੜਾ ਜ਼ਿਆਦਾ ਜਿਹੜਾ ਹੋ ਗਿਆ, ਠੀਕ ਆ। ਸਾਰਿਆਂ ਨੂੰ ਅੱਜ ਦੀ ਡੇਟ ਦੇ ਵਿੱਚ ਪਤਾ, ਠੀਕ ਆ, ਕੋਵਿਡ ਦੇ ਵਿੱਚ ਸਾਰਿਆਂ ਨੇ ਪੈਸੇ ਪੂਹੇ ਬਣਾਏ ਸੀ, ਵਧੀਆ ਚੱਲਿਆ, ਟਰੱਕਿੰਗ ਇੰਡਸਟਰੀ ਜਿੰਦਾਬਾਦ ਸੀਗੀ। ਕਾਫੀ ਲੋਕਾਂ ਦੇ ਜਿਹੜੇ ਬੁਰੇ ਹਾਲ ਵੀ ਹੋਏ ਆ, ਕਈ ਤਾਂ ਟਰੱਕ ਦੀ ਜਿਹੜੀ ਤੁਸੀਂ ਕਹਿ ਲਓ ਸੇਵਾ ਕਰਦੇ ਰਹਿ ਗਏ, ਕਿੱਦਾਂ ਇਹਨੂੰ ਬਚਾਈਏ, ਨਹੀਂ ਕਰ ਹੋਇਆ। ਮਹਿੰਗੇ 2-2 ਲੱਖ ਦੇ ਲੋਕਾਂ ਨੇ 3-3 4-4 ਜਿਹੜੇ ਟਰੱਕ ਲਏ ਸੀਗੇ, ਨਹੀਂ ਮੈਥ ਹੀ ਨਹੀਂ ਜਿਹੜਾ ਤੁਸੀਂ ਕਹਿ ਲਓ ਐਡ ਹੋਇਆ। ਸੁਨਾਮੀ ਜਿਹੜੀ ਵਜੀ ਕਿ ਹਰ ਬੰਦਾ ਬਿਜ਼ਨਸਮੈਨ ਜਿਹੜਾ ਬਣਨ ਨੂੰ ਫਿਰਦਾ, ਉਹਨੂੰ ਪਤਾ ਲੱਗਾ ਕਿ ਯਾਰ ਬਿਜ਼ਨਸ 'ਚ ਹਮੇਸ਼ਾ ਅਪਸਾਈਡ ਨਹੀਂ ਹੁੰਦੀ, ਡਾਊਨ ਵੀ ਜਿਹੜਾ ਹੁੰਦਾ ਹੈ ਨਾ। ਤੇ ਏਦਾਂ ਦੀਆਂ ਜਿਹੜੀਆਂ ਚੀਜ਼ਾਂ ਸੀਗੀਆਂ, ਦੱਸੀਆਂ ਨਹੀਂ ਕਿਸੇ ਨੇ ਕਿਸੇ ਨੂੰ, ਉਹਨੂੰ ਵੇਖ ਕੇ ਲੋਕੀ ਆ ਰਹੇ ਆ, ਹੁਣ ਤੱਕ ਵੀ ਆ ਰਹੇ ਆ, ਠੀਕ ਆ। ਸੋ ਸਾਰਿਆਂ ਨੂੰ ਬਾਈ ਰਿਕੁਐਸਟ ਇਹੀ ਹੈਗੀ ਆ, ਜੇ ਭਾਈ ਇੰਨਾ ਪੈਸਾ ਹੈਗਾ ਨਾ ਤੁਹਾਡੇ ਕੋਲ 50 60 70 ਲੱਖ ਕਰਨ ਨੂੰ, ਉੱਥੇ ਖਰਚੋ। ਅੱਜ ਦੀ ਡੇਟ ਦੇ ਵਿੱਚ ਤੁਸੀਂ ਆਓਗੇ, ਕੋਈ ਚੱਕਰ ਨਹੀਂ, ਇਮੀਗ੍ਰੇਸ਼ਨ ਲਾਇਰ ਦਾ ਪੈਸਾ ਬਣਨਾ ਹੁੰਦਾ, ਭਾਵੇਂ ਤੁਹਾਡਾ ਕੇਸ ਪਾਸ ਹੋਵੇ, ਭਾਵੇਂ ਤੁਹਾਡਾ ਕੇਸ ਫੇਲ ਹੋਵੇ। ਪਰ ਇਹ ਹੈ ਕਿ ਇਹਨਾਂ ਨੇ ਤੁਹਾਨੂੰ ਐਵੇਂ ਝੂਠੇ ਮੂਠੇ ਜਿਹੇ ਹੌਸਲੇ ਦੇਣੇ ਆ। ਅੱਜ ਦੀ ਡੇਟ ਦੇ ਵਿੱਚ ਸਹੀ ਨੂੰ ਪਹਿਚਾਣੋ, ਠੀਕ ਆ। ਸਪੈਸ਼ਲੀ ਜਿਹੜੇ ਮੇਰੇ ਵੀਰ ਯੂਰਪ ਤੋਂ ਯਾਰ ਛੱਡ ਕੇ ਤੁਸੀਂ ਆ ਰਹੇ ਆ, ਠੀਕ ਆ, ਕਿ ਅਮਰੀਕਾ 'ਚ ਇੱਥੇ ਜ਼ਿਆਦਾ ਪੈਸੇ ਬਣਦੇ ਸੀ, ਏਦਾਂ ਪਲੀਜ਼ ਇੱਥੇ ਨਾ ਆਓ। ਤੁਸੀਂ ਕੋਈ ਇਟਲੀ ਤੋਂ, ਕੋਈ ਸਪੇਨ ਤੋਂ, ਮੈਂ ਕਈ ਵਾਰੀ ਉਹਨਾਂ ਨੂੰ ਸਿੱਧੇ ਸਵਾਲ ਪੁੱਛਦਾ, ਮੈਂ ਕਿੱਥੇ ਰਹਿਣਾ? ਉਹ ਕਹਿੰਦਾ ਫਰੈਜ਼ਨੋ। ਮੈਂ ਕਿਹਾ ਧਰਮ ਨਾਲ ਦੱਸੀ ਕਿੱਦਾਂ, ਮਤਲਬ ਕਿ ਫਰੈਜ਼ਨੋ ਨਜ਼ਾਰਾ ਆਇਆ ਤੈਨੂੰ? ਮਤਲਬ ਤੂੰ ਇਟਲੀ ਛੱਡ ਕੇ, ਸਪੇਨ ਛੱਡ ਕੇ, ਪੁਰਤਗਾਲ ਛੱਡ ਕੇ, ਐਡੇ ਨਜ਼ਾਰੇ ਜਿਹੜੇ ਪਿੰਡਾਂ ਦੇ ਯੂਰਪ ਵਾਲੇ ਛੱਡ ਕੇ, ਤੁਹਾਨੂੰ ਮਤਲਬ ਤੁਸੀਂ ਕਹਿੰਦੇ ਕਿ ਫਰੈਜ਼ਨੋ ਵਧੀਆ ਹੈਗਾ ਜ਼ਿਆਦਾ। ਬੰਦਿਆਂ ਦਾ ਭਾਜੀ ਜਿਹੜਾ ਮਤਲਬ ਮੂੰਹ ਵੇਖਣ ਵਾਲਾ ਹੁੰਦਾ ਕਿ ਯਾਰ ਨਹੀਂ ਕਿਹੜੇ ਪਾਸੋਂ। ਮੈਂ ਕਿਹਾ ਹੁਣ ਕੰਮ ਕਿੰਨੇ ਘੰਟੇ ਕਰਦਾ ਇੱਥੇ? ਉੱਥੇ ਜੇ ਕਮਾਨਾ ਘੱਟ ਸੀਗਾ, ਖਰਚਾ ਵੀ ਤਾਂ ਘੱਟ ਸੀਗਾ ਨਾ। ਪਰ ਨਹੀਂ, ਜਿਹੜਾ ਉਹ ਫਿਰ ਮੈਂ ਕਿਹਾ ਸਾਰਿਆਂ ਨਾਲ ਜਦੋਂ ਬਾਅਦ 'ਚ ਗੱਲ ਕਰੋ ਨਾ, ਉਹ ਕਹਿੰਦੇ ਯਾਰ ਇਹੀ ਹੈ ਕਿ ਥੋੜੇ ਲੋਕਾਂ ਦੇ ਬਹਿਕਾਵੇ 'ਚ ਆ ਗਏ ਕਿ ਪੈਸੇ ਜ਼ਿਆਦਾ ਬਣਦੇ ਆ, ਇੱਥੇ $7,000 ਬਣ ਜਾਂਦੇ, ਇੱਥੇ 10,000 ਬਣ ਜਾਂਦੇ ਆ। ਪਰ ਉਹਦੇ ਹਿਸਾਬ ਨਾਲ ਤੁਸੀਂ ਦੇਖੋ, ਕੰਮ ਵੀ ਤਾਂ 70 80 ਘੰਟੇ ਕਰਦੇ ਆ, ਉੱਥੇ ਕੰਮ ਵੀ 40 ਘੰਟੇ ਕਰਦੇ ਸੀਗੇ। ਕੋਈ ਕੁਆਲਿਟੀ ਆਫ ਲਾਈਫ ਵੀ ਸੀਗਾ, ਆ ਜਾ ਵੀ ਸਕਦੇ ਸੀਗੇ, ਪੱਕੇ ਵੀ ਸੀਗੇ, ਸਜੋਰਨੋ ਵੀ ਸੀਗੀ। ਉਹ ਖਰਾਬ ਕਰਕੇ ਆਏ ਆ। ਹਜੇ ਕਿ ਇਹ ਬੰਦਿਆਂ ਦੇ ਕੇਸ ਆਪਾਂ ਪਾਸ ਕਰਾਏ ਆ, ਸਜੋਰਨੋ ਵਾਲੇ, ਇਟਲੀ ਵਾਲਿਆਂ ਦੇ, ਸਪੇਨ ਵਾਲਿਆਂ ਦੇ, ਠੀਕ ਆ, ਗ੍ਰੀਸ ਵਾਲਿਆਂ ਦੇ। ਵੀਡੀਓ ਪਾਈ ਆ, ਪਰ ਨਾਲ ਕਿਹਾ ਵੀ ਆ ਕਿ ਤਾਂ ਵੀ ਤੁਹਾਨੂੰ ਕਿਹਾ ਸੀਗਾ ਨਾਲ ਕਿ ਯਾਰ ਨਾ ਆਇਆ ਕਰੋ, ਠੀਕ ਆ। ਸੋ ਆਪਣਾ ਜਿਹੜਾ ਸ਼ੋਅ ਸੀਗਾ ਉਹਦੇ ਵਿੱਚ ਕੀ ਹੈ ਕਿ ਨਿਊਟਰਲ ਇੱਕ ਐਡਵਾਈਸ ਸੀਗੀ, ਤਾਂ ਕਰਕੇ ਜਿਹੜੇ ਲੋਕੀ ਮੱਚਦੇ ਸੀਗੇ। ਕਿੱਦਾਂ ਵਾ ਐਡਵਾਈਸ ਅੱਜ ਵੀ ਉਹੀ ਆ, ਪੈਸਾ ਨਾ ਆਪਣਾ ਖਰਾਬ ਕਰਿਓ, ਇੱਧਰ ਨੂੰ ਨਾ ਆਇਓ। ਇਹ ਜਿਹੜੀ CLP ਆ, ਇਹਨੇ ਤੁਹਾਨੂੰ ਟੰਗਣਾ ਵਾ ਉੱਤੋਂ ਦੀ, ਜਿਹੜਾ ਇਹਨਾਂ ਨੇ ਬੰਦਾ ਵੜਨ ਨਹੀਂ ਦੇਣਾ। ਬਿਆਨ ਜਿਹੜੇ ਹੈਗੇ ਆ, 100 ਚੋਂ ਇੱਕ ਜਣਾ ਜੇ ਕੋਈ ਵੜ ਵੀ ਗਿਆ, ਇਹ ਨਾ ਤੁਸੀਂ ਸੋਚਿਓ ਕਿ ਮੇਰੇ ਤੇ ਰੱਬ ਦੀ ਮਿਹਰ ਹੋ ਜਾਣੀ ਆ, ਤੁਸੀਂ ਵੀ ਬਾਕੀਆਂ ਵਰਗੇ ਬੰਦੇ ਹੈਗੇ ਆ, ਠੀਕ ਆ। ਬਾਕੀ ਵੀ ਤੁਹਾਡੇ ਵਰਗੇ ਜਿਹੜੇ ਹੁੰਦੇ ਆ। ਤੇ ਇਹ ਚੀਜ਼ ਜਿਹੜੀ ਸੀਗੀ, ਪਨਾਮਾ ਵਾਲਿਆਂ ਦੀ ਤੁਹਾਨੂੰ ਗੱਲ ਦੱਸਤੀ ਆ, ਰਾਜਕਰਨ ਹੋਣਾ ਨੇ ਮੈਕਸੀਕੋ ਵਾਲਿਆਂ ਦੀ ਤੁਹਾਨੂੰ ਡਾਇਰੈਕਟ ਗੱਲ ਦੱਸਤੀ ਆ, ਫੰਡਿੰਗ ਜਿਹੜੀ ਅੱਗੇ ਲੱਗਣੀ ਉਹਦੀ ਗੱਲ ਤੁਹਾਨੂੰ ਦੱਸਤੀ ਆ, ਬੱਚਿਆਂ ਵਾਲੀ ਦੱਸ 4 ਸਾਲ ਜਿਹੜਾ, ਹਾਂਜੀ ਬੱਚਿਆਂ ਵਾਲਾ ਤੁਹਾਨੂੰ ਜਿਹੜਾ ਦੱਸਤਾ। ਇੱਕ ਇਹਦੇ ਵਿੱਚ ਜਿਹੜੀ ਖਬਰ ਆਪਣੀ ਰਹਿੰਦੀ ਸੀ
ਉਹ ਇਹ ਸੀਗੀ ਕਿ ਗੁਆਂਟਾਨਾਮੋ ਬੇ ਦੇ ਵਿੱਚ ਜਿਹੜਾ ਸੀਗਾ ਕਿਊਬਾ ਦੇ ਵਿੱਚ ਜਿਹੜੀ ਇਹਨਾਂ ਦੀ ਪ੍ਰਿਜ਼ਨ ਸੀਗੀ, ਉਹਨੂੰ ਵੀ ਇਹ ਜਿਹੜਾ ਇੱਕ ਕਹਿ ਲਓ ਤੁਸੀਂ ਬੇਸ ਜਿਹਾ ਬਣਾ ਕੇ ਯੂਜ਼ ਕਰਦੇ ਸੀਗੇ। ਉੱਥੇ ਜ਼ਿਆਦਾਤਰ ਇਹਨਾਂ ਨੇ ਵੈਨੀਜ਼ੁਏਲਨ ਜਿਹੜੇ ਚੱਕ ਕੇ ਸੁੱਟੇ, ਕਿਉਂਕਿ ਗੈਂਗਵਾਦ 'ਚ ਜ਼ਿਆਦਾ ਤੇ ਸੀਗੇ। ਉੱਤੇ ਪੰਜਾਬੀਆਂ ਦਾ ਜੇ ਨੰਬਰ ਨਹੀਂ ਲਾਇਆ। ਉਹਨਾਂ 'ਚ ਵੀ ਵਕੀਲ ਬੜੀ ਹਾਹਾਕਾਰ ਜਿਹੜੀ ਮਚੀ ਹੋਈ ਆ ਕਿ ਯਾਰ ਤੁਸੀਂ ਇਹਨਾਂ ਨੂੰ ਕਿੱਥੇ ਲਿਆ ਕੇ ਸੁੱਟਿਆ, ਕਿ ਨਾ ਉਹਨਾਂ ਨੂੰ ਵਕੀਲ ਰੈਪਰੈਜ਼ੈਂਟ ਕਰ ਸਕਦਾ। ਉੱਥੋਂ ਹੀ ਉਹਨਾਂ ਦਾ ਜਿਹੜਾ ਸੀਗਾ, ਉੱਥੋਂ ਹੀ ਵਾਪਸ ਜਿਹੜਾ ਗੁਆਂਟਾਨਾਮੋ ਬੇ ਤੋਂ ਹੀ ਜਿਹੜਾ ਸੀਗਾ ਵੈਨੀਜ਼ੁਏਲਨ ਜਿਹੜੇ 177 ਇਹਨਾਂ ਨੇ ਜਿਹੜੇ ਥਰਸਡੇ ਲੰਘਿਆ 2 ਦਿਨ ਪਹਿਲਾਂ ਇਹਨਾਂ ਨੇ 177 ਵੈਨੀਜ਼ੁਏਲਨ ਜਿਹੜੇ ਸੀਗੇ ਹੱਥਕੜੀਆਂ ਲਾ ਕੇ ਜਿਹੜੇ ਹੋਂਡੂਰਸ ਪਹਿਲਾਂ ਭਜਾਏ। ਹੋਂਡੂਰਸ ਤੋਂ ਕਹਿੰਦੇ ਉਹਨਾਂ ਨੇ ਜਿਹੜਾ ਸੀਗਾ ਵੈਨੀਜ਼ੁਏਲਾ ਜਿਹੜਾ ਇਹਨਾਂ ਦੇ ਪਹੁੰਚਾਉਣਾ। ਤੇ 35,000 ਤੁਹਾਨੂੰ ਜਿੱਦਾਂ ਦੱਸਿਆ $1 ਮਿਲੀਅਨ ਹੁਣ ਫੰਡਿੰਗ ਦੇ ਵਿੱਚ ਆ ਗਏ ਆ। ਤੁਸੀਂ ਲਾਓ ਕਿ ਜੇ ਥੋੜੇ ਬਹੁਤ ਵੀ ਇਹ ਇੰਡੀਆ ਦੇ ਵੱਲ ਡਾਇਰੈਕਟ ਕਰਨ ਲੱਗ ਪੈਣ, ਇਹਨਾਂ ਤੇ ਇੰਡੀਆ ਨੂੰ ਵੀ ਹੁਕਮ ਹੀ ਦੇਣਾ ਨਾ ਕਿ ਤੁਹਾਡੇ ਤੇ ਇਦਾਂ ਕਰ ਦੇਣਾ, ਟੰਗੋ ਇਹਨਾਂ ਨੂੰ, ਸਕਰੀਨਿੰਗ ਕਰੋ, ਇਦਾਂ ਕਰੋ, ਉਦਾਂ ਕਰੋ। ਇੰਡੀਅਨ ਗਵਰਨਮੈਂਟ ਨੂੰ ਕੀ ਆ, ਉਹਨਾਂ ਨੇ ਵੀ ਝੱਟ ਜਿਹੜਾ ਐਕਟਿਵ ਜਿਹੜਾ ਹੋ ਜਾਣਾ। ਇਹ ਪਲੀਜ਼ ਆਪਣਾ ਜਿਹੜਾ ਨਾ ਸੋਚ ਸਮਝ ਕੇ ਜਿਹੜਾ ਹੁਣ ਫੈਸਲਾ ਕਰਿਓ, ਠੀਕ ਆ। ਤੇ ਅਗੇਨ ਲਾਸਟ ਟੌਪਿਕ, ਇਹ ਝੂਠੇ ਨਕੰਮੇ ਹੌਸਲਿਆਂ ਵਾਲੇ ਤੁਹਾਡੀਆਂ ਵੋਟਾਂ ਬਟੋਰਨ ਵਾਲੇ ਵਕੀਲਾਂ ਦੇ ਮਗਰ, ਲੀਰਾਂ ਦੇ ਮਗਰ ਨਾ ਲੱਗਿਓ। ਜੀ ਬਿਲਕੁਲ।